ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡਸ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਆ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ ਅਤੇ ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 27 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਹੋਰ ਜਾਣਕਾਰੀ ਲਈ ਇਹਨਾਂ ਦੇ ਆਫਿਸ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਲਿੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਟੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਵਿਸ਼ੇਸ਼ ਤੌਰ ਦੇ ਉੱਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੈ। ਇਹਨਾਂ ਕੋਲ ਤੁਸੀਂ ਹਰ ਤਰ੍ਹਾਂ ਦੇ ਟ੍ਰੇਲਰਸ, ਨਵੇਂ ਪੁਰਾਣੇ ਟ੍ਰੇਲਰਸ ਖਰੀਦ ਸਕਦੇ ਹੋ। ਡਰਾਈਵ ਐਂਡ ਰੀਫਰਸ ਇਹਨਾਂ ਦੇ ਕੋਲ ਮੌਜੂਦ ਹੈ। ਵੱਡੀ ਇਨਵੈਂਟੋਰੀ ਆ, ਫਾਈਨੈਂਸਿੰਗ ਵੀ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਵੀ ਉੱਥੇ ਕੰਮ ਕਰਦੇ ਆ। ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਕਾਲ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ 909-786-8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਪਹਿਲੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਕੱਲ੍ਹ ਦੱਸਿਆ ਸੀ, ਮੀਡੀਆ ਵੱਲੋਂ ਬਹੁਤ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕਿਹਾ ਗਿਆ ਸੀ ਵੀ ਉਹ ਜਿਹੜਾ ਆ ਟਰੂਪਸ ਨੂੰ ਜਾਂ ਫੌਜੀਆਂ ਨੂੰ ਮਿਲ ਨਹੀਂ ਗਏ ਕ੍ਰਿਸਮਸ 'ਤੇ। ਯੂਜ਼ਲੀ ਇਹ ਜਿੱਦਾਂ ਕਸਟਮ ਹੈਗਾ USA ਦੇ ਵਿੱਚ, ਜਿਹੜਾ ਵੀ ਪ੍ਰੈਜ਼ੀਡੈਂਟ ਹੁੰਦਾ ਹੈਗਾ ਆ ਉਹ ਕ੍ਰਿਸਮਸ ਦੇ ਜਾਂ ਥੈਂਕਸ ਗਿਵਿੰਗ ਦੇ ਦੌਰਾਨ ਵੀ ਜਿਹੜੇ ਸਾਡੇ ਫੌਜੀ ਹੈਗੇ ਆ ਉਹਨਾਂ ਨੂੰ ਮਿਲਣ ਜਾਂਦੇ ਹੈਗੇ ਆ। ਸੋ 2002 ਤੋਂ ਬਾਅਦ ਇਹ ਮੀਡੀਆ 'ਚ ਆਇਆ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਫੌਜੀਆਂ ਨੂੰ ਮਿਲ ਨਹੀਂ ਗਏ। ਪਰ ਅਚਾਨਕ ਫਿਰ ਖਬਰ ਆਈ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਬੁੱਧਵਾਰ ਨੂੰ ਇਰਾਕ ਦੇ ਵਿੱਚ ਜਿਹੜੇ ਆ ਫੌਜੀਆਂ ਨੂੰ ਮਿਲਣ ਗਏ ਅਤੇ ਉੱਥੇ ਜਿਹੜੀਆਂ ਉਹਨਾਂ ਨੇ ਫੋਟੋ ਵਗੈਰਾ ਵੀ ਕਾਫੀ ਖਿਚਾਈਆਂ। ਅਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਦੁਚਿੱਤੀ ਦੇ ਵਿੱਚ ਸੀ, ਕਿਉਂਕਿ ਪਹਿਲਾਂ ਤੋਂ ਹੀ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਇਹ US ਹਿਸਟਰੀ ਦਾ ਬਹੁਤ ਵੱਡਾ ਕੋਸਟਲੀ ਬਲੰਡਰ ਸੀਗਾ ਇਰਾਕ ਦੇ ਵਿੱਚ ਐਂਟਰ ਹੋਣ ਦਾ। ਸੋ ਸਾਰਿਆਂ ਨੂੰ ਪਤਾ ਹੀ ਆ ਵੀ ਬਹੁਤ ਸਾਰੇ ਮੁਲਕਾਂ 'ਚੋਂ ਉਹਨਾਂ ਨੇ ਆਲਰੇਡੀ ਕਹਿ ਦਿੱਤਾ ਆ ਵੀ ਅਸੀਂ ਆਪਣੀਆਂ ਫੌਜਾਂ ਵਾਪਸ ਕੱਢਾਂਗੇ, ਕਿਉਂਕਿ ਕਹਿੰਦੇ ਵੀ ਅਸੀਂ ਵਰਲਡ ਦੀ ਪੁਲਿਸ ਨਹੀਂ ਬਣਨਾ ਚਾਹੁੰਦੇ ਹੈਗੇ ਅਤੇ ਇਹ ਜਿਹੜਾ ਆ ਸਾਨੂੰ ਬਹੁਤ ਕੋਸਟਲੀ ਪੈਂਦਾ ਹੈਗਾ ਆ ਅਤੇ ਜਿਨ੍ਹਾਂ ਦੀ ਅਸੀਂ ਸੇਫਟੀ ਲਈ ਜਾਂਦੇ ਹਾਂ ਅਤੇ ਉਹ ਸਾਨੂੰ ਫਾਈਨੈਂਸ਼ੀਅਲੀ ਉਨਾ ਜਿਹੜਾ ਆ ਪੇਬੈਕ ਨਹੀਂ ਕਰਦੇ। ਸੋ ਸੀਰੀਆ 'ਚੋਂ ਵੀ ਟਰੂਪਸ ਵਾਪਸ ਆ ਰਹੇ ਆ, ਅਫਗਾਨਿਸਤਾਨ 'ਚੋਂ ਵੀ ਆ ਰਹੇ ਆ। ਕੱਲ੍ਹ ਇਰਾਕ ਬਾਰੇ ਉਹਨੇ ਕਲੀਅਰਲੀ ਤਾਂ ਨਹੀਂ ਕਿਹਾ, ਪਰ ਉਹਨਾਂ ਨੇ ਪੁਆਇੰਟ ਜ਼ਰੂਰ ਇਹ ਕੀਤਾ ਵੀ ਨਹੀਂ, ਸਾਨੂੰ ਜਿਹੜਾ ਆ ਇੱਦਾਂ ਦੇ ਮੁਲਕਾਂ 'ਚੋਂ ਜਿਹੜੇ ਆ ਬਾਹਰ ਨਿਕਲਣਾ ਚਾਹੀਦਾ ਆ। ਉਹਦੇ ਵਿੱਚ ਸਾਡੀਆਂ ਜਿਹੜੀਆਂ ਲਾਈਵਜ਼ ਵੀ ਬਹੁਤ ਗਈਆਂ ਫੌਜੀਆਂ ਦੀਆਂ ਅਤੇ ਪੈਸਾ ਵੀ ਜਿਹੜਾ ਟੈਕਸ ਪੇਅਰ ਦਾ ਉਹ ਬਹੁਤ ਜ਼ਿਆਦਾ ਵੇਸਟ ਹੋਇਆ ਹੈਗਾ। ਸੋ ਸਾਨੂੰ ਜਿਹੜੇ ਆ ਦੂਜੇ ਮੁਲਕਾਂ ਦੀ ਪੁਲਿਸ ਕਰਨ ਤੋਂ ਬਾਹਰ ਨਿਕਲਣਾ ਚਾਹੀਦਾ ਜੀ। ਅਤੇ ਉਹਦੇ ਨਾਲ ਹੀ ਜਿਹੜੀ ਇਹ ਵੀ ਚੀਜ਼ ਹੈਗੀ ਆ ਵੀ ਅਮਰੀਕਾ ਦੀ ਦੁਨੀਆ ਭਰ ਦੇ ਵਿੱਚ ਜਿਹੜੀ ਚੜ੍ਹਾਈ ਵੀ ਇਸੇ ਕਰਕੇ ਆ ਵੀ ਜਦੋਂ ਕਿਤੇ ਕੋਈ ਵੀ ਸੰਕਟ ਹੁੰਦਾ ਆ ਜਾਂ ਕੁਛ ਹੁੰਦਾ ਆ ਤਾਂ ਅਮਰੀਕਾ ਵਾਲਿਆਂ ਵੱਲ ਨੂੰ ਸਾਰੇ ਜਾਣੇ ਰੁੱਖ ਕਰਦੇ ਆ, ਮੂੰਹ ਕਰਦੇ ਆ ਵੀ ਭਾਈ ਇਹ ਕੀ ਕਹਿੰਦੇ ਆ, ਇਹ ਕੀ ਕਰਦੇ ਆ, ਅਤੇ ਫਿਰ ਅੱਗੇ ਉਸ ਪਾਸੇ ਵੱਲ ਨੂੰ ਜਿਹੜੀ ਰਣਨੀਤੀ ਜਾਂ ਉਹ ਸਾਰੇ ਪਾਸੇ ਤਿਆਰ ਹੁੰਦੀ ਆ। ਪਰ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਅਮਰੀਕਾ ਨੂੰ ਜਿਹੜਾ ਆ ਉਸ ਦੇ ਵਿੱਚ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ, ਜਦ ਕਿ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਟੈਕਸ ਪੇਅਰ ਦੇ ਡਾਲਰ ਅਤੇ ਜਿਹੜੀਆਂ ਅਮਰੀਕੀ ਜਾਨਾਂ ਜਿਹੜੀਆਂ ਉਹੀ ਇਸ ਦੇ ਵਿੱਚ
ਗਵਾਈਆਂ ਜਾਂਦੀਆਂ ਨੇ। ਸੋ ਲੱਗਦਾ ਹਰਜੋਤ ਸਿੰਘ ਜੀ ਇਹਨਾਂ ਨੇ ਜਿਹੜੀਆਂ ਸਾਰਿਆਂ ਦੀਆਂ ਜਿਹੜੀਆਂ ਉਹ ਗੱਲਾਂ ਸੀਗੀਆਂ ਉਸ ਦੇ ਉੱਤੇ ਗੌਰ ਕੀਤਾ ਅਤੇ ਬਿਲਕੁਲ ਅਚਾਨਕ ਹੀ ਜਿਹੜੀ ਆ ਉਹਨਾਂ ਨੇ ਇਰਾਕ ਦੇ ਵਿੱਚ ਕੰਬੈਟ ਜ਼ੋਨ ਦੇ ਵਿੱਚ ਜਾ ਕੇ ਉੱਥੇ ਫੌਜੀਆਂ ਨੂੰ ਜਿਹੜੀ ਆ ਮੁਲਾਕਾਤ ਕੀਤੀ। ਜਿੱਦਾਂ ਤੁਸੀਂ ਦੱਸਿਆ ਵੀ ਫੌਜੀ ਬਹੁਤ ਜ਼ਿਆਦਾ ਜਿਹੜੇ ਉਤਸ਼ਾਹਿਤ ਨਜ਼ਰ ਆਏ ਜਦੋਂ ਰਾਸ਼ਟਰਪਤੀ ਟਰੰਪ ਉੱਥੇ ਉਹਨਾਂ ਨੂੰ ਮੁਲਾਕਾਤ ਕਰਨ ਦੇ ਲਈ ਪਹੁੰਚੇ। ਅਕਸਰ ਫੌਜੀਆਂ ਦਾ ਜਿਹੜਾ ਮੁਰਾਲ ਆ ਉਹ ਇਹਦੇ ਨਾਲ ਕਾਫੀ ਬੂਸਟ ਹੁੰਦਾ, ਜਿਹੜਾ ਵੀ ਸਿਟਿੰਗ ਪ੍ਰੈਜ਼ੀਡੈਂਟ ਜਦੋਂ ਉਹਨਾਂ ਨੂੰ ਉੱਥੇ ਮਿਲਦਾ ਹੁੰਦਾ, ਕਮਾਂਡਰ ਇਨ ਚੀਫ ਜਿਹੜੇ ਆ ਉਹ ਆਉਂਦੇ ਆ। ਰੀਜ਼ਨ ਇਹੀ ਆ ਵੀ ਉਹ ਪਰਿਵਾਰਾਂ ਤੋਂ ਦੂਰ ਹੁੰਦੇ ਆ ਅਤੇ ਅਜਿਹੀਆਂ ਚੀਜ਼ਾਂ ਦੇ ਨਾਲ ਖਾਸ ਕਰਕੇ ਜਿਹੜੇ ਫੈਮਿਲੀ ਵਾਲੇ ਦਿਨ ਹੁੰਦੇ ਆ ਉਦੋਂ ਜਦੋਂ ਇੱਦਾਂ ਦਾ ਉਹਨਾਂ ਨੂੰ ਮੁਲਾਕਾਤ ਕਰਨ ਦੇ ਲਈ ਆਉਂਦੇ ਆ ਤਾਂ ਉਹਨਾਂ ਦੇ ਵੀ ਜਿਹੜੇ ਕਹਿ ਲਓ ਵੀ ਉਤਸ਼ਾਹ ਜਿਹੜਾ ਆ ਉਹ ਚਰਨ ਸੀਮਾ ਦੇ ਉੱਤੇ ਜਿਹੜਾ ਪਹੁੰਚਦਾ ਆ। ਉੱਥੇ ਜਿਹੜੇ ਮਾਗਾ ਦੇ ਮੇਕ ਅਮੈਰੀਕਾ ਗ੍ਰੇਟ ਅਗੇਨ ਦੇ ਜਿਹੜੇ ਟੋਪੀਆਂ ਸੀਗੀਆਂ ਉਹਨਾਂ ਉੱਤੇ ਵੀ ਜਿਹੜੇ ਉਹਨਾਂ ਨੇ ਜਿਹੜੇ ਆ ਸਾਈਨ ਉੱਥੇ ਕਰਦੇ ਸੀਗੇ। ਬਹੁਤ ਸਾਰੇ ਜਿਹੜੇ ਆਰਮੀ ਮੈਨ ਵੂਮਨ ਆ ਉਹਨਾਂ ਦੇ ਨਾਲ ਉਹਨਾਂ ਨੇ ਉੱਥੇ ਤਸਵੀਰਾਂ ਵੀ ਜਿਹੜੀਆਂ ਆ ਉਹ ਖਿਚਾਈਆਂ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਉੱਥੇ ਉਹਨਾਂ ਨੇ ਸੰਬੋਧਨ ਵੀ ਜਿਹੜਾ ਆ ਉਹਨਾਂ ਨੂੰ ਉਹ ਉੱਥੇ ਕੀਤਾ ਆ। ਸੋ ਨਾਲ ਹੀ ਉੱਥੇ ਉਹਨਾਂ ਨੇ ਇਹ ਵੀ ਗੱਲ ਜਿਹੜੀ ਆਖੀ ਵੀ ਮੈਂ ਜਿਹੜਾ ਤੁਹਾਨੂੰ ਕਹਿੰਦੇ ਪੂਰੇ ਪਿਛਲੇ ਇੱਕ ਦਹਾਕੇ ਦੇ ਵਿੱਚ ਕੋਈ ਵੀ ਤਨਖਾਹ ਦੇ ਵਿੱਚ ਵਾਧਾ ਨਹੀਂ ਮਿਲਿਆ ਅਤੇ ਮੈਂ ਤੁਹਾਨੂੰ ਜਿਹੜਾ ਆ ਉਹ ਜ਼ਬਰਦਸਤ 10% ਪੇ ਰੇਜ਼ ਜਿਹੜਾ ਉਹ ਦੇਣ ਜਾ ਰਿਹਾ ਆ, ਜਿਹੜੀ ਕਿ ਇਹਨਾਂ ਦੀ ਗੱਲ ਬਾਅਦ ਦੇ ਵਿੱਚ ਫੈਕਟ ਚੈੱਕ ਦੇ ਵਿੱਚ ਝੂਠੀ ਜਿਹੜੀ ਉਹ ਸਾਬਤ ਹੋਈ। ਪਿਛਲੇ ਸਾਲ ਵੀ 2% 2.4% ਸੀਗਾ, ਉਸ ਤੋਂ ਪਹਿਲੇ ਸਾਲਾਂ ਦੇ ਵਿੱਚ ਵੀ ਜਿਹੜੇ ਇਹਨਾਂ ਦੀ ਪੇ ਇਨਕਰੀਜ਼ ਲਗਾਤਾਰ ਹੁੰਦੀ ਰਹੀ ਹੈ। ਪਰ ਹਾਂ ਇਹ ਗੱਲ ਆ ਵੀ ਜਿਹੜਾ 2019 ਦੇ ਵਿੱਚ 2.6% ਜਿਹੜਾ ਉਹਨਾਂ ਦੇ ਪੇ ਦੇ ਵਿੱਚ ਜਿਹੜਾ ਵਾਧਾ ਹੋਊਗਾ ਅਤੇ ਉਹਨਾਂ ਨੇ ਕਲੇਮ ਤਾਂ ਜਿਹੜਾ ਉਹ ਕਰ ਦਿੰਦੇ, ਸਭ ਨੂੰ ਪਤਾ ਆ ਵੀ ਕੁਝ ਜ਼ਿਆਦਾ ਹੀ ਆਪਣੇ ਜਿਹੜਾ ਕਹਿ ਲਓ ਵੀ ਪਿੱਠ ਥਾਪੜਨ ਦੇ ਵਿੱਚ ਜਿਹੜੇ ਕਿ ਪਿੱਛੇ ਨਹੀਂ ਹਟਦੇ, ਫਿਰ ਅਗਾਂਹ ਹੋ ਜਾਂਦੇ। ਫਿਰ ਉਦੋਂ ਫਿਰ ਇੱਦਾਂ ਲੱਗਦਾ ਵੀ ਇਹ ਵੀ ਸਾਡੇ ਮੋਦੀ ਸਾਹਿਬ ਹੀ ਨੇ ਵੀ ਕਈ ਵਾਰੀ ਜ਼ਿਆਦਾ ਹੀ ਜਿਹੜਾ ਅਗਾਂਹ ਜਿਹੜੀ ਉਹ ਵੱਧ ਜਾਂਦੇ ਨੇ। ਸੋ ਹੋ ਸਕਦਾ ਉਹ ਆਉਣ ਵਾਲੇ ਸਮੇਂ 'ਚ ਵਧਾ ਵੀ ਦੇਣ, ਪਰ ਨਹੀਂ ਉਹ ਤਾਂ ਆਲਰੇਡੀ ਵਧਾ ਰਹੇ ਆ ਨਾ। ਅਗਲੇ ਸਾਲ 2.6% ਜਿਹੜੀ ਵਧਾਉਣੀ ਆ, ਨਾ ਕਿ 10%। ਅਤੇ ਇਹ ਵੀ ਨਹੀਂ ਆ ਵੀ ਪਿਛਲੇ 10 ਸਾਲਾਂ 'ਚ ਜਿਹੜੀ ਉਹ ਵਧੀ ਨਹੀਂ ਆ, ਉਹ ਉਹਨਾਂ ਦੀ ਗੱਲ ਜਿਹੜੀ ਉੱਥੇ ਝੂਠੀ ਸਾਬਤ ਹੋਈ। ਸੋ ਇਹ ਸਰੋਤਿਆਂ ਨੂੰ ਦੱਸਦੀ ਜਾਈਏ US ਦੇ ਵਿੱਚ ਜਿਹੜੀਆਂ ਡਿਫੈਂਸ ਫੋਰਸਿਸ ਆ, ਜਿਹੜੀਆਂ ਆਰਮੀ ਆ, ਨੇਵੀ ਆ, ਉਹਨਾਂ ਦੀ ਜਿਹੜੀਆਂ ਤਨਖਾਹਾਂ ਆ ਬਹੁਤ ਘੱਟ ਆ ਬਾਕੀ ਜਿਹੜੇ ਪ੍ਰੋਫੈਸ਼ਨ ਆ ਉਹਨਾਂ ਦੇ ਮੁਕਾਬਲੇ। ਅਤੇ ਜਦੋਂ ਕਹਿੰਦੇ ਗਏ ਅਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਭਿਣਕ ਨਹੀਂ ਲੱਗਣ ਦਿੱਤੀ। ਜਦੋਂ ਉਹ ਪਹੁੰਚੇ ਉੱਥੇ ਤਦੇ ਹੀ ਪਤਾ ਲੱਗਾ ਵੀ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹ ਫੌਜੀਆਂ ਨੂੰ ਵਿਜ਼ਿਟ ਕਰਨ ਗਏ ਆ। ਈਵਨ ਕਹਿੰਦੇ ਇਰਾਕ ਦਾ ਜਿਹੜਾ ਪ੍ਰਾਈਮ ਮਿਨਿਸਟਰ ਸੀਗਾ ਉਹਨੂੰ ਵੀ ਸਿਰਫ 2 ਘੰਟੇ ਪਹਿਲਾਂ ਉਹਨੇ ਦੱਸਿਆ ਵੀ ਸਾਡੇ USA ਦੇ ਪ੍ਰੈਜ਼ੀਡੈਂਟ ਸਾਹਿਬ ਆਏ ਹੋ ਆ ਅਤੇ ਜੇ ਤੁਸੀਂ ਮਿਲਣਾ ਆ ਤਾਂ ਮਿਲਣ ਆ ਜਾਓ। ਅਬਦੁਲ ਮਹਿਦੀ ਜਿਹੜੇ ਉੱਥੇ ਦੇ ਹੈਗੇ ਆ ਪ੍ਰਾਈਮ ਮਿਨਿਸਟਰ, ਪਰ ਉਹ ਕਹਿੰਦੇ ਵੀ ਉਹ ਇਰਾਕ ਦੇ ਦੂਸਰੇ ਹਿੱਸੇ ਦੇ ਵਿੱਚ ਸੀ, ਉਹ ਪਹੁੰਚ ਨਹੀਂ ਸਕਦੇ ਸੀ ਅਤੇ ਫੋਨ ਦੇ ਉੱਤੇ ਜਿਹੜੀ ਗੱਲਬਾਤ ਕੀਤੀ। ਅਤੇ 5000 ਦੇ ਕਰੀਬ ਜਿਹੜੇ ਫੌਜੀ ਹੈਗੇ ਆ ਇਹ 2014 ਦੇ ਵਿੱਚ US ਵੱਲੋਂ ਭੇਜੇ ਗਏ ਸੀ ISIS ਨੂੰ ਫਾਈਟ ਕਰਨ ਦੇ ਲਈ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਹਜੇ ਉਹਨਾਂ 5000 ਫੌਜੀ ਬਾਰੇ ਤਾਂ ਨਹੀਂ ਕਿਹਾ ਭਈ ਆਪਾਂ ਤੁਹਾਨੂੰ ਬਾਹਰ ਇੱਥੋਂ ਇਰਾਕ ਦੇ ਵਿੱਚੋਂ ਕੱਢਾਂਗੇ, ਪਰ ਉਹਨਾਂ ਦੀਆਂ ਸਟੇਟਮੈਂਟਸ ਜਿਹੜੀਆਂ ਆਈਆਂ ਉਹ 'ਚ ਉਹਨਾਂ ਨੇ ਕਿਹਾ ਵੀ ਜਿਹੜੀ ISIS ਆ ਉਹਨੂੰ ਅਸੀਂ ਪੂਰੀ ਤਰ੍ਹਾਂ ਹਰਾ ਦਿੱਤਾ, ਖਾਸ ਕਰਕੇ ਸੀਰੀਆ ਦੇ ਵਿੱਚ। ਸੋ ਸੀਰੀਆ ਅਫਗਾਨਿਸਤਾਨ 'ਚੋਂ ਫੌਜੀ ਨਿਕਲ ਰਹੇ ਆ ਅਤੇ ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਜ਼ਰੂਰ ਉਹ ਇੱਥੋਂ ਵੀ ਜਿਹੜੇ ਟਰੂਪਸ ਹੈਗੇ ਆ ਉਹ ਕੱਢਣਗੇ। ਇੱਕ ਟਾਈਮ ਦੇ ਉੱਤੇ ਇਰਾਕ ਦੇ ਵਿੱਚ 1,66,000 ਫੌਜੀ ਉੱਥੇ ਸੀਗੇ ਅਤੇ ਇਰਾਕ ਦੇ ਵਿੱਚ ਵੀ ਜਿਹੜੀਆਂ ਉੱਥੇ ਹੁਣ ਇਲੈਕਟਡ ਜਿੰਨੇ ਵੀ ਹੈਗੇ ਆ ਲੋਕ ਉਹ ਚਾਹੁੰਦੇ ਆ ਵੀ ਜਿਹੜੀਆਂ ਬਾਹਰ ਦੀਆਂ ਫੌਜਾਂ ਆ ਉਹ ਇੱਥੋਂ ਬਾਹਰ ਚਲੇ ਜਾਣ, ਖਾਸ ਕਰਕੇ US। ਅਤੇ US ਵਾਲੇ ਤਾਂ ਪਹਿਲਾਂ ਹੀ ਖਾਸ ਕਰਕੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਤਾਂ ਪਹਿਲਾਂ ਹੀ ਚਾਹੁੰਦੇ ਆ ਵੀ ਅਸੀਂ ਇਹਨਾਂ ਮੁਲਕਾਂ ਤੋਂ ਇਮੀਡੀਏਟਲੀ ਜਿਹੜਾ ਆ ਬਾਹਰ ਹੋਣਾ ਚਾਹੁੰਦੇ ਹਾਂ। ਜੀ ਬਿਲਕੁਲ ਚੰਗੀ ਗੱਲ ਜਿਹੜੀ ਹੋਵੇਗੀ, ਜਿਹੜੇ ਖਾਸ ਕਰਕੇ ਯੁੱਧ ਦੇ ਖਿਲਾਫ ਨੇ ਅਤੇ ਅਮਰੀਕੀ ਜਾਨਾਂ ਅਤੇ ਅਮਰੀਕੀ ਟੈਕਸਪੇਅਰ ਮਨੀ ਦੇ ਜਿਹੜੀ ਨਸ਼ਟ ਹੋ ਰਹੀ ਆ ਉਸ ਨੂੰ ਉਹ ਬਚਾਉਣਾ ਚਾਹੁੰਦੇ ਨੇ, ਕਿਉਂਕਿ ਫਾਇਦਾ ਜਿਹੜਾ ਇਸ ਦੇ ਵਿੱਚ ਓਵਰਆਲ ਜਿਹੜੇ ਦੂਜੇ ਪਾਸੇ ਉਹ ਵਾਲੇ ਕਹਿੰਦੇ ਆ ਵੀ ਇੱਥੇ ਆਪਣੀ ਪ੍ਰੈਜ਼ੈਂਸ ਹੋਣੀ ਜ਼ਰੂਰੀ ਆ। ਕਾਰਨ ਉਸ ਦੇ ਵਿੱਚ ਉਹ ਦੱਸਦੇ ਆ ਵੀ ਜਿਹੜੇ ISIS ਵਰਗਿਆਂ ਨੂੰ ਇੱਕ ਹਿਸਾਬ ਨਾਲ ਹੁਣ ਖੁੱਲ੍ਹਾ ਅੱਡਾ ਜਿਹੜਾ ਇੱਕ ਮਿਲ ਗਿਆ, ਖੁੱਲ੍ਹੀ ਥਾਂ ਮਿਲ ਗਈ ਆ ਅਤੇ ਉਹ ਆਪਣੀ ਮਨਮਰਜ਼ੀ ਜਿਹੜੀ ਕਰਕੇ ਦੁਬਾਰਾ ਜਿਹੜਾ ਉਹ ਪਨਪ ਸਕਦੇ ਆ। ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਸੀਰੀਆ ਦੇ ਵਿੱਚ ਕੰਟਰੋਲ ਜਿਹੜਾ ਆ ਬਸ਼ਰ ਅਲ ਅਸਾਦ ਅਤੇ ਜਿਹੜਾ ਵਲਾਦੀਮੀਰ ਪੁਤਿਨ ਬਸ਼ਰ ਅਲ ਅਸਾਦ ਦੇ ਜ਼ਰੀਏ ਕਰਨਾ ਚਾਹੁੰਦਾ, ਉਹ ਵੀ ਨਹੀਂ ਚਾਹੇਗਾ ਵੀ ISIS ਵਾਲੇ ਜਿਹੜਾ ਬਹੁਤਾ ਪਨਪਣ। ਪਰ ਜਿਹੜੇ ਮੁਲਕ ਹੁੰਦੇ ਇੱਕ ਦੂਜੇ ਦੇ ਜਿਹੜੇ ਖਾਸ ਕਰਕੇ ਕੱਟੜ ਦੁਸ਼ਮਣ ਮੰਨੇ ਜਾਂਦੇ ਹੁੰਦੇ ਆ, ਉਹ ਕੁਛ ਵੀ ਕਿਸੇ ਵੀ ਹੱਦ ਤੱਕ ਜਿਹੜੇ ਆ ਉਹ ਚਲੇ ਜਾਂਦੇ ਹੁੰਦੇ ਆ।
ਤੇ ਜਿਹੜੇ ਉਹਨਾਂ ਦੇ ਵਿਰੋਧੀ ਹੁੰਦੇ, ਰੈਬਲਸ ਹੁੰਦੇ ਆ, ਉਹਨਾਂ ਨੂੰ ਫਿਰ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਚੀਜ਼ਾਂ ਮੁਹੱਈਆ ਕਰਾਉਂਦੇ। ਜਿੱਦਾਂ ਆਪਾਂ ਦੇਖਿਆ ਸੀ ਅਮਰੀਕਾ ਵਾਲਿਆਂ ਨੇ ਉਸ ਸਰਕਾਰ ਨੂੰ ਲਾਉਣ ਦੇ ਲਈ ਜਿਹੜੇ ਇਹਨਾਂ ਦੇ ਅਗੇਂਸਟ ਜਿਹੜੇ ਰੈਬਲਸ ਲੜ ਰਹੇ ਸੀਗੇ, ਲੜਾਕੇ ਜਿਹੜੇ ਲੜ ਰਹੇ ਸੀ, ਉਹਨਾਂ ਨੂੰ ਵੀ ਕਾਫੀ ਜਿਹੜੀ ਆ ਸਹਾਇਤਾ ਮੁਹੱਈਆ ਕਰਵਾਈ ਸੀਗੀ ਜੀ। ਸੋ ਦੇਖਦੇ ਹਾਂ। ਅਤੇ ਪਰ ਇਹਦੇ ਨਾਲ ਇਹ ਆ ਵੀ ਰਾਸ਼ਟਰਪਤੀ ਟਰੰਪ ਨੇ ਸਾਰਿਆਂ ਦੇ ਮੂੰਹ ਜਿਹੜੇ ਜ਼ਰੂਰ ਚੁੱਪ ਕਰਾ ਦਿੱਤੇ ਆ ਵੀ ਜਿਹੜੇ ਕਹਿ ਰਹੇ ਸੀਗੇ ਵੀ ਜਿਹੜੇ ਟਰੂਪਸ ਨੂੰ ਉਹ ਮਿਲਣ ਨਹੀਂ ਗਏ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ, ਉਹਨਾਂ ਨੇ ਕਹਿੰਦੇ ਵੀ 100 ਦੀ ਗਿਣਤੀ ਦੇ ਵਿੱਚ ਹੋਰ ਜਿਹੜੇ ਮਾਈਗਰੈਂਟਸ ਹੈਗੇ ਆ ਉਹ ਟੈਕਸਸ ਅਤੇ ਨਿਊ ਮੈਕਸੀਕੋ ਦੇ ਵਿੱਚ ਕ੍ਰਿਸਮਸ ਦੇ ਦਿਨਾਂ ਦੇ ਦੌਰਾਨ ਛੱਡੇ ਹੈਗੇ ਆ। ਰੂਬਨ ਗਰਸੀਆ ਜਿਹੜੇ ਐਮੂਨੀਸੀਏਸ਼ਨ ਹਾਊਸ ਜਿਹੜਾ ਹੈਗਾ ਐਲ ਪਾਸੋ ਦੇ ਵਿੱਚ, ਉਹਨਾਂ ਨੇ ਦੱਸਿਆ ਵੀ 522 ਦੇ ਕਰੀਬ ਜਿਹੜੇ ਮਾਈਗਰੈਂਟਸ ਆ ਉਹ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵੱਲੋਂ ਐਲ ਪਾਸੋ, ਲੈਸ ਕਰੂਸਸ ਅਤੇ ਨਿਊ ਮੈਕਸੀਕੋ ਦੇ ਵਿੱਚ ਛੱਡੇ ਗਏ ਹੈਗੇ ਆ। ਸੋ ਟੋਟਲ ਲੋਕਾਂ ਦੀ ਛੱਡਿਆਂ ਦੀ ਗਿਣਤੀ ਲਗਭਗ 1000 ਹੁਣ ਹੋ ਗਈ ਹੈਗੀ ਆ, ਜਿਹੜੇ ਪਿਛਲੇ ਕੁਝ ਦਿਨਾਂ ਦੇ ਵਿੱਚ ਆਈਸ ਵੱਲੋਂ ਛੱਡੇ ਗਏ ਆ। ਸੋ ਹੋਰ ਵੀ ਜਿਹੜੇ ਇਹਦਾ ਮਤਲਬ ਇਹ ਆ ਵੀ ਇਹ ਫਿਰ ਬਿਨਾਂ ਬੇਲ ਤੋਂ ਛੱਡੀ ਜਾ ਰਹੇ ਆ। ਤੇ ਪਹਿਲਾਂ ਜਾਂ ਫਿਰ ਉਹਨਾਂ ਨੂੰ ਇਹਨਾਂ ਦੇ ਪ੍ਰਤੀ ਕੁਛ ਜਿਹੜਾ ਲੱਭਾ ਨਹੀਂ ਆ, ਜਾਂ ਕਹਿ ਲਓ ਵੀ ਉਹ ਲੋਕ ਨੇ ਜਿਨ੍ਹਾਂ ਦੇ ਖਿਲਾਫ ਕੋਈ ਕ੍ਰਿਮੀਨਲ ਚਾਰਜਿਸ ਜਿਹੜੇ ਉਹ ਨਹੀਂ ਹੋਣਗੇ, ਤਾਂ ਜਾਂ ਫਿਰ ਡਿਟੈਂਸ਼ਨ ਸੈਂਟਰ ਇਹਨਾਂ ਦੇ ਭਰ ਚੁੱਕੇ ਆ, ਜਾਂ ਆਲ ਆਫ ਦੀ ਅਬਵ। ਆਪਾਂ ਕਹਿ ਸਕਦੇ ਵੀ ਬਹੁਤ ਸਾਰੇ ਜਿਹੜੇ ਕਾਰਨ ਇਸ ਦੇ ਪਿੱਛੇ ਜਿਹੜੇ ਉਹ ਹੋ ਸਕਦੇ ਆ। ਆਈਸ ਵਾਲੇ ਜਿਹੜੇ ਇੱਦਾਂ ਕਰ ਰਹੇ ਆ, ਹੋ ਸਕਦਾ ਵੀ ਜਿਹੜੇ ਸ਼ਟਡਾਊਨ ਦਾ ਅਸਰ ਜਿਹੜਾ ਇਹਨਾਂ ਦੇ ਉੱਤੇ ਵੀ ਹੋ ਰਿਹਾ ਹੋਵੇ, ਜਿਹੜੀ ਫੈਡਰਲ ਗੌਰਮੈਂਟ ਸ਼ਟਡਾਊਨ ਜਿਹੜੀ ਹੋ ਰਹੀ ਆ, ਵੀ ਉੱਥੇ ਇਹਨਾਂ ਸਾਰਿਆਂ ਨੂੰ ਪ੍ਰੋਸੈਸ ਕਰਨ ਦੇ ਲਈ ਜਿਹੜੇ ਇੰਨੇ ਜ਼ਿਆਦਾ ਲੋਕ ਜਿਹੜੇ ਉਹ ਮੌਜੂਦ ਨਾ ਹੋਣ। ਇਟ ਕੁਡ ਬੀ ਐਨੀਥਿੰਗ। ਪਰ ਇਹ ਆ ਵੀ ਹਾਂ, ਹੁਣ ਅੱਗੇ ਫੜੋ ਫੜਾਈ ਸੀ, ਅਤੇ ਜਿੱਦਾਂ ਹੁਣ ਆਪਾਂ ਪਿਛਲੇ 1-2 ਦਿਨਾਂ ਤੋਂ ਦੱਸ ਰਹੇ ਹਾਂ ਵੀ ਹੁਣ ਛੱਡੋ ਛਡਾਈ ਜਿਹੜੀ ਆ ਉਹ ਚੱਲ ਰਹੀ ਆ। ਕੋਈ ਕਿਤੇ ਛੱਡ ਕੇ ਆ ਰਿਹਾ, ਕੋਈ ਕਿਤੇ ਜਿਹੜਾ ਉਹਨਾਂ ਨੂੰ ਇੱਦਾਂ ਹੀ ਬੱਸਾਂ 'ਚੋਂ ਜਿਹੜਾ ਲਾਹ ਕੇ ਆਈ ਜਾ ਰਹੇ ਨੇ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਇਹ ਪ੍ਰਕਿਰਿਆ ਜਿਹੜੀ ਆ, ਜਿਹੜਾ ਇਹ ਕੰਮ ਚੱਲ ਰਿਹਾ ਆ, ਵੀ ਇਸੇ ਤਰੀਕੇ ਨਾਲ ਚੱਲਦੀ ਰਹੂਗੀ, ਜਾਂ ਫਿਰ ਇਹ ਇੱਕ ਕ੍ਰਿਸਮਸ ਜਾਂ ਨਿਊ ਈਅਰ ਦੇ ਉੱਤੇ ਇੱਕ ਤੋਹਫੇ ਦੇ ਵਜੋਂ ਇਸ ਨੂੰ ਦੇਖਿਆ ਜਾ ਸਕਦਾ ਆ ਵੀ ਕੀ ਜਿਹੜਾ ਉੱਥੇ ਬਣਿਆ ਜੀ। ਸੋ ਮੋਸਟਲੀ ਇਹਨਾਂ ਦੇ ਵਿੱਚ ਬੱਚੇ ਵੀ ਸੀਗੇ। ਅਤੇ ਐਲ ਪਾਸੋ ਦੇ ਵਿੱਚ ਉਸ ਏਰੀਏ ਦੇ ਵਿੱਚ US ਰਿਪਰੈਜ਼ੈਂਟੇਟਿਵ ਵੀਟੋ ਰੋਰਕੇ ਜਿਹੜੇ ਹੈਗੇ ਆ ਉਹ ਐਲ ਪਾਸੋ ਨੂੰ ਰਿਪਰੈਜ਼ੈਂਟ ਕਰਦੇ। ਉਹਨਾਂ ਨੇ ਜਦੋਂ ਪਹਿਲੀ ਵਾਰੀ ਆਈਸ ਵੱਲੋਂ ਇੱਕ ਬੱਸ ਸਟੈਂਡ 'ਤੇ 250 ਦੇ ਕਰੀਬ ਲੋਕਾਂ ਨੂੰ ਛੱਡ ਦਿੱਤਾ ਗਿਆ ਸੀ, ਅਤੇ ਉਹਨਾਂ ਨੇ ਕਿਹਾ ਸੀ ਵੀ ਜਿਹੜੀਆਂ ਨੋਨ ਪ੍ਰੋਫਿਟ ਔਰਗੇਨਾਈਜੇਸ਼ਨਸ ਹੈਗੀਆਂ ਜਾਂ ਚਰਚਿਜ਼ ਆ, ਜਿਹੜੀਆਂ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੀਆਂ ਉਹਨਾਂ ਦੀ ਸੇਵਾ ਸੰਭਾਲ ਕਰਦੀਆਂ, ਰੋਟੀ ਪਾਣੀ ਦਿੰਦੀਆਂ, ਰਾਤ ਨੂੰ ਰਹਿਣ ਲਈ ਜਗ੍ਹਾ ਦਿੰਦੀਆਂ, ਉਹਨਾਂ ਨੂੰ ਨਹੀਂ ਦੱਸਿਆ ਗਿਆ। ਅਤੇ ਉਹ ਵਿਚਾਰੇ ਜਾਣ ਕਿੱਥੇ ਵੀ ਫਿਊਚਰ ਦੇ ਵਿੱਚ ਜੇ ਆਈਸ ਵਾਲੇ ਇੱਦਾਂ ਦਾ ਕੰਮ ਕਰਦੇ ਆ, ਲੋਕਾਂ ਨੂੰ ਛੱਡਦੇ ਹੈਗੇ, ਅਤੇ ਉਹਨਾਂ ਨੂੰ ਲੋਕਲ ਜਿਹੜੀਆਂ ਨੋਨ ਪ੍ਰੋਫਿਟ ਔਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ ਦੱਸਣਾ ਚਾਹੀਦਾ। ਅਤੇ ਕਹਿੰਦੇ ਆਈਸ ਵੱਲੋਂ ਇਸ ਵਾਰੀ ਉਹਨਾਂ ਨੂੰ ਦੱਸਿਆ ਵੀ ਗਿਆ ਵੀ ਅਸੀਂ ਇੰਨੇ ਲੋਕਾਂ ਨੂੰ ਜਿਹੜੇ ਆ 500 ਦੇ ਕਰੀਬ ਲੋਕਾਂ ਨੂੰ ਇਸ ਜਗ੍ਹਾ ਦੇ ਉੱਤੇ ਛੱਡ ਰਹੇ ਹਾਂ, ਅਤੇ ਜੇ ਤੁਸੀਂ ਉਹਨਾਂ ਨੂੰ ਜਿੱਦਾਂ ਲੈਣਾ ਚਾਹੁੰਦੇ ਆ ਤਾਂ ਤੁਸੀਂ ਲੈ ਸਕਦੇ ਹੈਗੇ ਆ ਜੀ। ਜੀ ਬਿਲਕੁਲ। ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਖਬਰ ਦੇ ਉੱਤੇ ਗੱਲ ਕਰਦੇ ਹਾਂ। ਕੱਲ੍ਹ ਜਿਹੜਾ ਆ ਉਹ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਜਿਹੜੀ ਕ੍ਰਿਸਮਸ ਤੋਂ ਬਾਅਦ ਦੇ ਵਿੱਚ ਉਸ ਦੇ ਵਿੱਚ ਉਛਾਲ ਆਇਆ। ਬੜੇ ਲੰਮੇ ਸਮੇਂ ਬਾਅਦ ਇੱਕ ਦਿਨ ਦੇ ਵਿੱਚ ਸਭ ਤੋਂ ਇਤਿਹਾਸਿਕ ਤੌਰ ਦੇ ਉੱਤੇ ਕਿਹਾ ਜਾ ਰਿਹਾ ਹੈ ਵੀ ਉਛਾਲ ਸੀਗਾ। 1086 ਪੁਆਇੰਟ ਜਿਹੜੀ ਆ ਉਹ ਮਾਰਕੀਟ ਉੱਤੇ ਗਈ, ਤਕਰੀਬਨ 5% ਮਾਰਕੀਟ ਉੱਤੇ ਗਈ ਆ। ਪਰ ਅੱਜ ਇੱਕ ਵਾਰੀ ਫਿਰ ਤਕਰੀਬਨ 350 ਪੁਆਇੰਟ ਜਿਹੜੀ ਉਹ ਥੱਲੇ ਚੱਲ ਰਹੀ ਆ। ਕੱਲ੍ਹ ਕ੍ਰਿਸਮਸ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਥੋੜ੍ਹਾ ਉਤਸ਼ਾਹ ਵੀ ਸੀਗਾ, ਅਤੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਹ ਕਿਹਾ ਜਾਣਾ ਵੀ ਮੈਂ ਫੈਡਰਲ ਰਿਜ਼ਰਵ ਦੇ ਵਿੱਚ ਜਿਹੜੀ ਸਰਕਾਰ ਦੇ ਦੁਆਰਾ ਇੱਕ ਹਿਸਾਬ ਨਾਲ ਦਖਲਅੰਦਾਜ਼ੀ ਜਿਹੜੀ ਨਹੀਂ ਹੋਵੇਗੀ, ਉਸ ਕਰਕੇ ਸਟਾਕ ਦੇ ਵਿੱਚ ਜਿਹੜਾ ਲੋਕਾਂ ਦਾ ਉਤਸ਼ਾਹ ਜਿਹੜਾ ਵਧਿਆ। ਕਾਫੀ ਜ਼ਿਆਦਾ ਖਰੀਦੋ ਫਰੋਖਤ ਜਿਹੜੀ ਸਟਾਕਾਂ ਦੀ ਦੇਖੀ ਗਈ, ਅਤੇ 1000.5% ਤੱਕ ਜਿਹੜਾ ਵਾਧਾ ਆ ਉਸ ਨੂੰ ਦੇਖਿਆ ਗਿਆ। ਅਤੇ ਕੱਲ੍ਹ ਕਹਿੰਦੇ ਸਭ ਤੋਂ ਵੱਧ ਜਿਹੜੀਆਂ ਖਾਸ ਕਰਕੇ ਟੈਕਨੋਲੋਜੀ ਦੇ ਨਾਲ ਨੈਸਡੈਕ ਵਾਲੇ ਆ ਉਸ ਦੇ ਵਿੱਚ ਵਾਧਾ ਦੇਖਿਆ ਗਿਆ। ਉਹਨਾਂ ਦੇ ਸ਼ੇਅਰ ਬੜੇ ਦਿਨਾਂ ਤੋਂ ਜਿਹੜੇ ਥੱਲੇ ਜਿਹੜੇ ਚੱਲ ਰਹੇ ਸੀਗੇ, ਪਰ ਕੱਲ੍ਹ ਕਾਫੀ ਉੱਤੇ ਨੂੰ ਗਏ। ਕੱਲ੍ਹ ਦੇਖਿਆ ਹਰਜੋਤ ਸਿੰਘ ਜੀ, ਐਪਲ ਦਾ ਜਿਹੜਾ ਸ਼ੇਅਰ ਆ 5% ਤਕਰੀਬਨ $10 ਜਿਹੜਾ ਵਧਿਆ ਸੀਗਾ, ਪਰ ਅੱਜ ਇੱਕ ਵਾਰੀ ਫਿਰ ਉਹ 3.5% ਜਿਹੜਾ ਡਾਊਨ ਆ ਉਹ ਜਾ ਚੁੱਕਾ ਹੋਇਆ ਆ। ਅਤੇ ਇੱਕ ਹੋਰ ਇਸ ਦੇ ਵਿੱਚ ਸਟਾਕ ਦੇ ਵਿੱਚ ਥੋੜ੍ਹੀ ਮਜ਼ਬੂਤੀ ਇਸ ਲਈ ਵੀ ਜਿਹੜੀ ਦੇਖੀ ਗਈ ਸੀਗੀ ਵੀ ਕਹਿੰਦੇ ਵੀ ਇੱਕ ਹਾਈ ਲੈਵਲ ਡੈਲੀਗੇਸ਼ਨ ਜਿਹੜਾ ਆ ਉਹ ਚਾਈਨਾ ਦੇ ਨਾਲ ਟ੍ਰੇਡ ਟਾਕਸ ਦੇ ਲਈ ਜਿਹੜਾ ਆ ਉਹ ਗੱਲਬਾਤ ਕਰਨ ਦੇ ਲਈ ਜਾ ਰਿਹਾ ਆ। ਉਹਦੇ ਕਰਕੇ ਲੋਕਾਂ ਦੇ ਵਿੱਚ ਥੋੜ੍ਹਾ ਉਤਸ਼ਾਹ ਜਿਹੜਾ ਆ ਉਹ ਜ਼ਰੂਰ ਵਧਿਆ, ਥੋੜ੍ਹਾ ਭਰੋਸਾ ਮਾਰਕੀਟ ਦੇ ਵਿੱਚ ਇਹ ਵਧਿਆ
ਵੀ ਹਾਂ ਹੋ ਸਕਦਾ ਵੀ ਟ੍ਰੇਡ ਡੀਲ ਜਿਹੜੀ ਆ ਉਹ ਬਣ ਸਕਦੀ ਆ, ਪਰ ਅੱਜ ਅਚਾਨਕ ਇੱਕ ਵਾਰੀ ਫਿਰ ਜਿਹੜੀ ਮਾਰਕੀਟ ਆ ਉਹ 350 ਪੁਆਇੰਟ ਜਿਹੜੀ ਉਹ ਡਿੱਗ ਚੁੱਕੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਪਈ ਵਾਈਟ ਹਾਊਸ ਦੇ ਵਿੱਚ ਜਿਹੜੇ ਕਾਂਗਰੈਸ਼ਨਲ ਡੈਮੋਕ੍ਰੇਟਸ ਆ, ਉਹਨਾਂ ਨੂੰ ਲੱਗਦਾ ਨਹੀਂ ਹੈ ਵੀ ਜਿਹੜੀ ਸ਼ਟਡਾਊਨ ਆ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਬਣੇਗੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਦੋਂ 29 ਘੰਟਿਆਂ ਦੀ ਕਹਿੰਦੇ ਉਹ ਫਲਾਈਟ ਸੀਗੀ US ਤੋਂ ਇਰਾਕ ਨੂੰ ਗਏ, ਉਹਦੇ ਦੌਰਾਨ ਉਹਨਾਂ ਨੇ ਜਿਹੜੇ ਰਿਪੋਰਟਰਸ ਹੈਗੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੇ ਟਵੀਟ ਵੀ ਕੀਤਾ। ਉਹ ਕਹਿੰਦੇ ਪਈ ਸਾਨੂੰ ਜਿਹੜੀ ਆ ਵਾਲ ਆ ਕੰਧ ਉਹ ਬਹੁਤ ਜ਼ਰੂਰੀ ਚਾਹੀਦੀ ਆ ਅਤੇ ਉਸ ਤੋਂ ਬਿਨਾਂ ਜਿਹੜਾ ਆ ਮੈਂ ਕਿਸੇ ਵੀ ਜਿਹੜਾ ਬਿੱਲ ਆ ਉਹਦੇ 'ਤੇ ਸਾਈਨ ਨਹੀਂ ਕਰੂੰਗਾ ਅਤੇ ਉਹਦੇ ਲਈ ਸਾਨੂੰ ਮਨੀ ਦੀ ਜ਼ਰੂਰਤ ਆ। ਪਰ ਇਹਦੇ ਵਿੱਚ ਕਹਿੰਦੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਕਿੰਨਾ ਜਿਹੜਾ ਮਨੀ ਚਾਹੀਦਾ ਹੈਗਾ ਉਹਨਾਂ ਨੂੰ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਡੈਮੋਕ੍ਰੇਟਸ ਆ ਇਹਨਾਂ ਦੇ ਉੱਤੇ ਵੀ ਜਿਹੜਾ ਇਸ ਮਨੀ ਨੂੰ ਨਾ ਦੇਣ ਦਾ ਜਿਹੜਾ ਅਸਰ ਪਊਗਾ, ਕਿਉਂਕਿ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਵਰਕਰਸ ਆ ਫਰਲੋ ਜਿਨ੍ਹਾਂ ਦੀ ਹੋਈ ਹੈਗੀ ਆ ਗਵਰਨਮੈਂਟ ਦੇ, ਉਹ ਡੈਮੋਕ੍ਰੇਟਸ ਹੈਗੇ ਆ। ਸੋ ਉਹਨਾਂ ਦੇ ਵਿੱਚ ਤਾਂ ਦੋਨਾਂ ਸਾਈਡਾਂ ਦੇ ਹੀ ਆ, ਬਹੁਤ ਵਾਰੀ ਤਾਂ ਹੋ ਸਕਦਾ ਕਿਸੇ ਪਾਰਟੀ ਨੂੰ ਵੀ ਨਾ ਬਿਲੋਂਗ ਕਰਦੇ ਹੋਣ, ਪਰ ਇਹ ਆ ਵੀ ਲੱਗਦਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਆਪਣੇ ਸਟੈਂਡ 'ਤੇ ਪੂਰੀ ਤਰ੍ਹਾਂ ਜਿਹੜੇ ਆ ਅੜੇ ਹੋਏ ਆ। ਜਿਸ ਤਰ੍ਹਾਂ ਲੱਗਦਾ ਸੀ ਪਹਿਲਾਂ ਵੀ ਨਹੀਂ ਉਹ ਕੂਲ ਡਾਊਨ ਕਰ ਜਾਣਗੇ, ਵੀ ਬਹੁਤ ਸਾਰੇ ਰਿਪਬਲਿਕਨ ਵੀ ਨਹੀਂ ਚਾਹੁੰਦੇ ਹੈਗੇ ਵੀ ਇਹ ਬਲੇਮ ਉਹਨਾਂ 'ਤੇ ਜਾਵੇ, ਪਰ ਉਹਨਾਂ ਨੇ ਜਿਹੜਾ ਸਟੈਂਡ ਆ ਕੰਧ ਦੇ ਮਨੀ ਦੇ ਲਈ ਉਹ ਪੂਰੀ ਤਰ੍ਹਾਂ ਲਿਆ ਹੋਇਆ ਹੈ। ਬਿਲਕੁਲ, ਵਾਲ ਆਫ ਲਾਈਜ਼ ਜਿਹੜੀ ਜ਼ਰੂਰ ਹਰਜੋਤ ਸਿੰਘ ਜੀ ਡੋਨਲਡ ਟਰੰਪ ਦੀ ਜਿਹੜੀ ਉਹ ਨਜ਼ਰ ਆਉਂਦੀ ਆ ਹਰ ਇੱਕ ਜਗ੍ਹਾ 'ਤੇ। ਜਦੋਂ ਵੀ ਜਾਂਦੇ ਕੋਈ ਨਾ ਕੋਈ ਝੂਠ ਜਿਹੜਾ ਆ ਉਹ ਜ਼ਰੂਰ ਬੋਲ ਆਉਂਦੇ ਆ। ਹੁਣ ਇਹ ਨਹੀਂ ਪਤਾ ਵੀ ਇਹਨਾਂ ਨੇ ਕਿੱਥੋਂ ਇਹ ਜਿਹੜਾ ਡਾਟਾ ਕੱਢ ਕੇ ਲਿਆਂਦਾ ਵੀ ਜਿਹੜੇ ਬਹੁਤੇ ਫੈਡਰਲ ਵਰਕਰ ਨੇ ਉਹ ਸਾਰੇ ਡੈਮੋਕ੍ਰੇਟ ਨੇ, ਜਿਹੜਾ ਉਹਨਾਂ ਦੇ ਉੱਤੇ ਅਸਰ ਜਿਹੜਾ ਉਹ ਪੈ ਰਿਹਾ ਆ, ਜਾਂ ਫਿਰ ਉਹਨਾਂ ਨੇ ਫਿਰ ਵੇਖ ਕੇ ਫਰਲੋ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਹੁਣ ਤਾਂ ਉਹ ਕਿਹਾ ਨਹੀਂ ਜਾ ਸਕਦਾ। ਇਸ ਟਾਈਮ ਹਰਜੋਤ ਸਿੰਘ ਜੀ 4 ਲੱਖ ਤੋਂ ਵੱਧ ਜਿਹੜੇ ਫੈਡਰਲ ਇੰਪਲੋਈ ਜਿਹੜੇ ਨੇ ਉਹ ਫਰਲੋ ਦੇ ਉੱਤੇ ਇਸ ਟਾਈਮ ਹੈਗੇ ਨੇ, ਅਤੇ ਕਾਫੀ ਜ਼ਿਆਦਾ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਸੰਖਿਆ ਜਿਹੜੀ ਆ 90 ਤੋਂ 95% ਤੱਕ ਕਟੌਤੀ ਜਿਹੜੀ ਆ ਉਹ ਕੀਤੀ ਗਈ ਹੋਈ ਆ। ਅਤੇ ਜਿੱਦਾਂ ਆਪਾਂ ਕੱਲ੍ਹ ਵੀ ਦੱਸ ਰਹੇ ਸੀ US ਡਿਪਾਰਟਮੈਂਟ ਆਫ ਐਗਰੀਕਲਚਰ ਆ ਉਹਦੇ ਵਿੱਚ ਇਸ ਟਾਈਮ ਕਾਫੀ ਵੱਡੀ ਜਿਹੜੀ ਕਟੌਤੀ ਦੇਖੀ ਗਈ ਹੈ, ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਰੋਜ਼ਮਰਾ ਦੀ ਉੱਥੋਂ ਮਦਦ ਚਾਹੀਦੀ ਹੁੰਦੀ ਹੈ ਜਾਂ ਗੱਲ ਕਰਨੀ ਹੁੰਦੀ ਆ ਉਸ ਦੇ ਉੱਤੇ ਵੀ ਉਹਨਾਂ ਦਾ ਅਸਰ ਪੈ ਰਿਹਾ ਹੈ, ਕਿਉਂਕਿ ਬਹੁਤ ਸਾਰੇ ਲੋਕ EBT ਜਾਂ ਫੂਡ ਸਟੈਂਪਾਂ ਦੇ ਉੱਤੇ ਹੁੰਦੇ, ਕੋਈ ਨਾ ਕੋਈ ਮੁਸ਼ਕਿਲ ਕਿਸੇ ਨੂੰ ਘੱਟ ਆ ਗਏ, ਕਿਸੇ ਦਾ ਕੁਛ ਹੋ ਗਿਆ ਆ ਜਾਂ ਕਿਸੇ ਨੂੰ ਹੋਰ ਚਾਹੀਦੇ ਆ, ਉਹ ਸਾਰੇ ਕੰਮ ਇਸ ਟਾਈਮ ਠੱਪ ਪਏ ਨੇ। ਸੋ ਬਹੁਤ ਸਾਰੇ ਲੋਕ ਜਿਹੜੇ ਸ਼ਟਡਾਊਨ ਦੇ ਨਾਲ ਅਫੈਕਟ ਹੋਏ ਹੈਗੇ ਆ ਉਹਨਾਂ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਟਰਾਂਸਪੋਰਟੇਸ਼ਨ, ਇੰਟੀਰੀਅਰ, ਐਗਰੀਕਲਚਰ, ਸਟੇਟ ਅਤੇ ਜਸਟਿਸ ਡਿਪਾਰਟਮੈਂਟ। ਅਤੇ ਜਿਹੜੇ ਫਰਲੋਜ਼ ਹੋਈਆਂ 52,000 ਦੇ ਕਰੀਬ ਕਹਿੰਦੇ IRS ਦੇ ਇੰਪਲਾਈ ਜਿਹੜੇ ਆ ਉਹਨਾਂ ਨੂੰ ਛੁੱਟੀ ਦਿੱਤੀ ਗਈ ਆ, ਇੰਟਰਨਲ ਰੈਵਨਿਊ ਸਰਵਿਸ ਵਾਲਿਆਂ ਨੂੰ। ਅਤੇ ਲਗਭਗ ਹਰ ਇੱਕ ਬੰਦਾ ਨਸਾ ਦੇ ਉੱਤੇ 10 ਵਿੱਚੋਂ 8 ਇੰਪਲਾਈ ਜਿਹੜੇ ਹੈਗੇ ਨੈਸ਼ਨਲ ਪਾਰਕ ਸਰਵਿਸ ਵਾਲੇ ਉਹ ਵੀ ਘਰਾਂ ਦੇ ਵਿੱਚ ਰਹਿ ਰਹੇ ਹੈਗੇ ਆ। ਕਹਿੰਦੇ ਈਵਨ ਦੋ ਇਹ ਸ਼ਟਡਾਊਨ ਹੋਇਆ ਆ ਪਾਰਕਸ ਦੇ ਵਿੱਚ, ਮੋਨੂਮੈਂਟਸ ਦੇ ਵਿੱਚ, ਪਰ ਸਟਿਲ ਲੋਕ ਵਾਈਟ ਸੈਂਡਸ ਨੈਸ਼ਨਲ ਮੋਨੂਮੈਂਟ ਜਿਹੜਾ ਹੈਗਾ ਸਦਰਨ ਨਿਊ ਮੈਕਸੀਕੋ ਦੇ ਵਿੱਚ ਲੋਕ ਕਹਿੰਦੇ ਕੰਧਾਂ ਟੱਪ ਕੇ ਜਿਹੜੇ ਆ ਅੰਦਰ ਚਲੇ ਗਏ ਅਤੇ ਉਹ ਆਪਣੇ ਜਿਹੜੇ ਆ ਛੁੱਟੀਆਂ ਉੱਥੇ ਮਨਾ ਰਹੇ ਹੈਗੇ ਆ। ਜੀ 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 ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਸੁਡਾਨ ਦੇ ਵਿੱਚ ਜਿਹੜਾ ਆ ਕਾਫੀ ਜ਼ਿਆਦਾ ਇਸ ਟਾਈਮ ਰੌਲਾ ਰੱਪਾ ਚੱਲ ਰਿਹਾ ਆ। ਉੱਥੇ ਲੋਕ ਇਸ ਟਾਈਮ ਇੱਕ ਹਿਸਾਬ ਦੇ ਨਾਲ ਬਾਗੀ ਜਿਹੜੇ ਆ ਹੋਏ ਪਏ ਨੇ ਵੀ ਜਿਹੜੀ ਮੌਜੂਦਾ ਸਰਕਾਰ ਆ ਉਸ ਨੂੰ ਹਿਲਾਇਆ ਜਾਵੇ, ਅਤੇ ਇਸੇ ਦੇ ਚੀਜ਼ ਦੇ ਵਿੱਚ ਜਿਹੜੇ ਸੁਡਾਨ ਦੇ ਜਰਨਲਿਸਟ ਆ ਉਹ ਵੀ ਸਟ੍ਰਾਈਕ ਦੇ ਵਿੱਚ ਜਿਹੜੇ ਕਹਿੰਦੇ ਚਲੇ ਗਏ ਆ। ਉਹਨਾਂ ਨੇ ਵੀ ਹੜਤਾਲ ਕਰ ਦਿੱਤੀ ਆ, ਵਿਰੋਧ ਸ਼ੁਰੂ ਕਰ ਦਿੱਤਾ ਆ ਵੀ ਜਿਹੜੇ ਪ੍ਰੋਟੈਸਟ ਇਸ ਟਾਈਮ ਉਹਨਾਂ ਦੇ ਸਮਰਥਨ ਕਰਦੇ ਹੋਏ। ਸੋ ਇਹ ਕੁਛ ਜਿਹੜਾ ਚੱਲ ਰਿਹਾ, ਕਹਿੰਦੇ ਇਸ ਤੋਂ ਪਹਿਲਾਂ ਵੀ ਸੁਡਾਨ ਦੇ ਵਿੱਚ 2 ਵਾਰੀ ਇੱਦਾਂ ਜਿਹੜੀਆਂ ਲੋਕ ਲਹਿਰਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਤਖਤੇ ਜਿਹੜੇ ਆ ਉਹ ਪਲਟੇ ਸੀ, ਇੱਕ 60 ਦੇ ਦਹਾਕੇ ਦੇ ਵਿੱਚ ਅਤੇ ਇੱਕ ਆਈ ਥਿੰਕ 90 ਦੇ ਦਹਾਕੇ ਦੇ ਵਿੱਚ ਇੱਦਾਂ ਜਿਹੜਾ ਉੱਥੇ ਦੇਖਿਆ ਗਿਆ ਸੀਗਾ। ਸੋ ਹੁਣ ਜਿਹੜਾ ਸੁਡਾਨ ਦੇ ਵਿੱਚ ਇੱਕ ਵਾਰੀ ਫਿਰ ਜਿਹੜਾ ਆ ਉਹ ਲੋਕ ਜਿਹੜੀ ਮੌਜੂਦਾ ਸਰਕਾਰ ਆ ਉਸ ਤੋਂ ਨਾਖੁਸ਼ ਨੇ, ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਨਾਖੁਸ਼ ਨੇ, ਭ੍ਰਿਸ਼ਟਾਚਾਰ ਅਤੇ ਇਸ ਚੀਜ਼ ਦਾ ਜਿਹੜੇ ਵੱਧ ਰਹੇ ਜਿਹੜਾ ਰੌਲਾ ਰੱਪਾ ਆ ਉਸ ਦੇ ਖਿਲਾਫ ਜਿਹੜੇ ਲੱਗੇ ਹੋਏ ਨੇ। 40 ਮਿਲੀਅਨ ਲੋਕ
ਜਿਹੜੇ ਸੁਦਾਨ ਦੇ ਵਿੱਚ ਰਹਿੰਦੇ ਨੇ ਅਤੇ ਕਹਿੰਦੇ ਵੀ ਇਹਨਾਂ ਦੇ ਕੋਲ ਵੀ ਕਾਫੀ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਤੇਲ ਸੀਗਾ, ਪਰ 1/3 ਜਿਹੜਾ ਆ ਨਾ ਨਾਟ 1/3 ਪੌਣਾ ਜਿਹੜਾ ਆ 3/4 ਜਿਹੜਾ ਆ ਉਹਨਾਂ ਨੇ ਆਪਣੀ ਆਇਲ ਵੈਲਥ ਆਲਰੇਡੀ ਜਿਹੜੀ ਆ ਉਹ ਗਵਾ ਚੁੱਕੇ ਹੋਏ ਨੇ ਜੀ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਉਹ ਸੈਨ ਕੁਇੰਟਨ ਜੇਲ੍ਹ ਜਿਹੜੀ ਆ ਕੈਲੀਫੋਰਨੀਆ ਉੱਥੋਂ ਆ ਰਹੀ ਆ ਵੀ ਉੱਥੋਂ ਇੱਕ ਕੈਦੀ ਜਿਹੜਾ ਆ ਉਹ ਭੱਜ ਗਿਆ ਹੈਗਾ, ਜਿਹੜਾ ਕਿ ਕਾਰ ਜੈਕਿੰਗ ਦੇ ਵਿੱਚ ਜਿਹਨੂੰ ਫੜਿਆ ਗਿਆ ਸੀ। ਉਸ ਨੇ ਕਹਿੰਦੇ ਵੀ ਗਨ ਪੁਆਇੰਟ ਦੇ ਉੱਤੇ ਜਿਹੜੀ ਆ ਕਾਰ ਕਿਸੇ ਦੀ ਕਾਰ ਜੈਕਿੰਗ ਕਰ ਲਈ ਸੀ ਅਤੇ ਉਸ ਨੂੰ ਚਾਰਜ ਕੀਤਾ ਗਿਆ ਸੀ ਅਟੈਂਪਟਡ ਕਾਰ ਜੈਕਿੰਗ ਅਤੇ ਅਵੇਡਿੰਗ ਅਤੇ ਅਟੈਂਪਟਿੰਗ ਟੂ ਅਵੇਡ ਏ ਪੀਸ ਆਫਿਸਰ, ਅਤੇ ਡਰਾਈਵ ਵੀ ਕਰ ਰਿਹਾ ਸੀ ਰੈਕਲੈਸਲੀ। ਅਤੇ ਉਹਨੂੰ ਜਿਹੜਾ ਆ ਕਨਵਿਕਟ ਕੀਤਾ ਗਿਆ ਸੀ ਲਾਸ ਐਂਜਲਸ ਕਾਉਂਟੀ ਵੱਲੋਂ ਦਸੰਬਰ 2017 ਨੂੰ। ਅਤੇ ਟੋਯੋਟਾ RAV4 ਜਿਹੜਾ ਆ ਉਸ ਨੇ ਜਿਹੜਾ ਕਾਰ ਜੈਕ ਕੀਤਾ ਸੀ ਭੱਜਣ ਤੋਂ ਬਾਅਦ ਜੀ, ਅਤੇ ਉਹ ਤੋਂ ਬਾਅਦ ਹਜੇ ਉਹ ਲੱਭ ਨਹੀਂ ਰਿਹਾ। ਉਹਦਾ ਪਲੇਟ ਨੰਬਰ ਵੀ ਦੱਸਿਆ ਗਿਆ 6STZ502, ਅਤੇ ਜਿਹੜਾ ਮੰਡੋਜਾ ਆ ਕਹਿੰਦੇ 5 ਫੁੱਟ 5 ਇੰਚ ਹੈਗਾ ਆ, ਅਤੇ ਇਹਦਾ ਭਾਰ 177 ਪਾਉਂਡ ਹੈਗਾ ਆ। 4200 ਦੇ ਕਰੀਬ ਇਨਮੇਟਸ ਜਿਹੜੇ ਆ ਸੈਨ ਕੁਇੰਟਨ ਜਿਹੜੀ ਸਟੇਟ ਪ੍ਰਿਜ਼ਨ ਆ ਕੈਲੀਫੋਰਨੀਆ ਦੀ ਸੈਨ ਫਰਾਂਸਿਸਕੋ ਦੇ ਲਾਗੇ ਆ, ਉੱਥੇ ਇਨਮੇਟਸ ਇੰਨੇ ਰਹਿੰਦੇ ਹੈਗੇ ਆ। ਬਿਲਕੁਲ 21 ਸਾਲਾਂ ਦਾ ਸ਼ੈਲਮ ਮੈਂਡੋਜ਼ਾ ਜਿਹੜਾ ਆ ਇਹ ਉੱਥੋਂ ਜੇਲ੍ਹ 'ਚੋਂ ਫਰਾਰ ਹੋ ਗਿਆ ਆ। ਇਹਦੀ ਜਾਂਚ ਤਾਂ ਹੋਵੇਗੀ ਵੀ ਇਹ ਕੰਮ ਕਰਨ ਦੇ ਵਿੱਚ ਕਿੱਦਾਂ ਜਿਹੜਾ ਕਾਮਯਾਬ ਹੋ ਗਿਆ, ਪਰ ਇਸ ਟਾਈਮ ਜਿਹੜੇ ਆ ਇਸ ਨੂੰ ਲੱਭਣ ਦੇ ਲਈ ਮੈਨ ਹੰਟ ਜਿਹੜੀ ਆ ਉਹ ਚੱਲ ਰਹੀ ਆ ਵੀ ਇਸ ਨੂੰ ਪਹਿਲਾਂ ਹੀ ਜਿਹੜਾ ਫੜ ਕੇ ਦੁਬਾਰਾ ਮੁੜ ਜੇਲ੍ਹ ਦੇ ਵਿੱਚ ਸੁੱਟਿਆ ਜਾ ਸਕੇ। ਅਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਆ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਖਬਰਾਂ ਜਿਹੜੀਆਂ ਇੱਦਾਂ ਹੀ ਤੁਹਾਡੇ ਲਈ ਪੇਸ਼ ਕਰਦੇ ਰਹਾਂਗੇ। ਮਿਲਦੇ ਇੱਕ ਬ੍ਰੇਕ ਤੋਂ ਬਾਅਦ ਜੀ। ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ, ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ, ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 75 75 877 877 7575 NMLS ID 1267188। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ, ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ।
ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476 ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸੈਕਰਾਮੈਂਟੋ ਨੋਥੋਮਸ ਏਰੀਆ ਦੇ ਵਿੱਚ ਬਹੁਤ ਜਲਦ ਖੁੱਲਣ ਜਾ ਰਿਹਾ ਹੈ ਇੰਡੀਅਨ ਗਰੋਸਰੀ ਆਊਟਲੈਟ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਤਾਜ਼ੀਆਂ ਸਬਜ਼ੀਆਂ, ਮਠਿਆਈਆਂ ਅਤੇ ਤਾਜ਼ਾ ਮੀਟ ਵੀ ਲੈ ਸਕਦੇ ਹੋ। ਇਹ ਸਟੋਰ ਬਹੁਤ ਹੀ ਖੁੱਲਾ ਡੁੱਲਾ ਅਤੇ ਸਾਫ਼ ਸੁਥਰਾ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਚੰਦਨ ਸਾਗਰ 3024197889 302 419 7899, ਪਰਮਜੀਤ ਕੰਗ 9164704410 916 470 4410। स्टोर कैलिफोर्निया फैमिली फिटनेस ਦੇ ਬਿਲਕੁਲ ਨੇੜੇ ਹੈ। ਇੰਡੀਅਨ ਗਰੋਸਰੀ ਆਊਟਲੈਟ 2101 ਨਥੋਮਸ ਕ੍ਰਾਸਿੰਗ ਡਰਾਈਵ ਨੰਬਰ 300 ਸੈਕਰਾਮੈਂਟੋ। मेरा नाम है रमनी कोटामी। आओ जी आओ, बातें पाओ, नच्चो टपो, सामने आओ, आप सुनो, दूसरे को सुनाओ, पंजाबी रेडियो यूएसए। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨਾਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। फर्स्ट चॉइस पिज्जा एंड करी इंडियन रेस्टोरेंट। जी हाजरीन नाज़रीन पेश करने जा रहे हैं आप सबकी नजर, आप सब दा हरम प्यारा यार दा यार स्टार ऑन द स्टार ताड़ियां दी गूंज एक बार फिर पंजाबी रेडियो यूएसए। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰ ਸਰੋਤਿਆਂ ਨੂੰ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਜਿਹੜੀ ਕੱਲ੍ਹ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਰੋਨਿਲ ਸਿੰਘ ਜਿਹੜਾ ਇੱਕ ਨਿਊਮਨ ਪੁਲਿਸ ਦਾ ਆਫਿਸਰ ਸੀ ਤੇ ਉਹ ਕ੍ਰਿਸਮਸ ਨੂੰ ਵਾਲੇ ਦਿਨ ਉਸ ਨੇ ਤੜਕੇ 1 ਵਜੇ ਇੱਕ ਸਸਪੈਕਟ ਨੂੰ ਰੋਕਿਆ ਅਤੇ ਉਹਦੇ ਨਾਲ ਜਿਹੜਾ ਸਸਪੈਕਟ ਸੀਗਾ ਉਸ ਨੇ ਜਿਹੜੀਆਂ ਆ ਪੁਲਿਸ ਆਫਿਸਰ ਦੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਅਤੇ ਉਹਦੀ ਜਿਹੜੀ ਆ ਮੌਤ ਹੋ ਗਈ ਸੀ। ਅਤੇ ਉਹਦੀ ਜਿਹੜੀ ਫੈਮਿਲੀ ਆ ਉਹ ਕਹਿੰਦੇ ਵੀ ਬਹੁਤ ਹੀ ਵਧੀਆ ਬੰਦਾ ਸੀ ਅਤੇ ਵੈਟਰਨ ਸੀਗਾ, ਕਾਫੀ ਸਾਲਾਂ ਤੋਂ ਪੁਲਿਸ ਫੋਰਸ ਦੇ ਵਿੱਚ ਸੀਗਾ। ਉਹ ਤੋਂ ਪਹਿਲਾਂ ਉਹ ਟਰਲਕ ਪੁਲਿਸ ਦੇ ਵਿੱਚ ਵੀ ਰਿਹਾ ਆ ਅਤੇ ਸ਼ੈਰਿਫ ਵੀ ਰਿਹਾ ਆ ਅਤੇ ਅੱਜ ਕੱਲ੍ਹ ਨਿਊਮਨ ਦੀ ਜਿਹੜਾ ਟਾਊਨ ਆ ਛੋਟਾ ਜਿਹਾ 10,000 ਪਾਪੂਲੇਸ਼ਨ ਆ ਉਹਦੀ, ਉਸ ਪੁਲਿਸ ਦਾ ਮੈਂਬਰ ਸੀਗਾ। ਬਿਲਕੁਲ ਉਮਰ ਉਦੋਂ ਅਜੇ ਭਾਵੇਂ ਉਸਦੀ ਥੋੜ੍ਹੀ ਹੋਈ ਸੀਗੀ ਪਰ 33 ਸਾਲ ਸੀ। ਛੋਟੇ ਹੁੰਦਿਆਂ ਹੀ ਹਿਸਾਬ ਨਾਲ ਕਹਿ ਲਓ ਵੀ ਕਾਲਜ ਚੋਂ ਨਿਕਲਦਿਆਂ ਹੀ ਜਿਹੜਾ ਉਸਨੇ
ਇਹ ਆਪਣਾ ਕਰੀਅਰ ਜਿਹੜਾ ਸ਼ੁਰੂ ਕਰ ਦਿੱਤਾ ਸੀ। ਅਤੇ ਬਹੁਤ ਸਾਰੇ ਲੋਕ ਇਸ ਟਾਈਮ ਬੜੇ ਸ਼ੌਕ ਦੇ ਵਿੱਚ ਨੇ, ਖਾਸ ਕਰਕੇ ਉਹ ਛੋਟੇ ਜਿਹੇ ਸ਼ਹਿਰ ਦੇ ਵਿੱਚ, ਕਿਉਂਕਿ ਜਿੱਥੇ ਉਹ ਅਕਸਰ ਆਉਂਦੇ ਜਾਂਦੇ ਸੀਗੇ ਜਿਨ੍ਹਾਂ ਸਟੋਰਾਂ ਦੇ ਉੱਤੇ ਵੀ, ਤਾਂ ਉਹ ਲੋਕ ਬਹੁਤ ਦੁਖੀ ਜਿਹੜੇ ਨਜ਼ਰ ਆਏ। ਉਹਨਾਂ ਨੇ ਕੁਛ ਘੰਟੇ ਪਹਿਲਾਂ ਹੀ ਜਿਹੜੇ ਆਪਣੀ ਇੱਕ ਪਰਿਵਾਰ ਦੇ ਨਾਲ ਤਸਵੀਰ ਕ੍ਰਿਸਮਸ ਟਰੀ ਦੇ ਮੋਹਰੇ ਜਿਹੜੀ ਆ ਉਹ ਖਿੱਚ ਕੇ ਜਿਹੜੀ ਆ ਫੇਸਬੁੱਕ ਦੇ ਉੱਤੇ ਜਿਹੜੀ ਪਾਈ ਸੀ ਸੋਸ਼ਲ ਮੀਡੀਆ 'ਤੇ, ਅਤੇ ਲੋਕ ਇਸ ਟਾਈਮ ਬੜੇ ਹੀ ਜ਼ਿਆਦਾ ਗਮ ਦੇ ਵਿੱਚ ਨੇ ਵੀ ਇਹ ਜਿਹੜਾ ਕਿੱਦਾਂ ਹੋ ਗਿਆ। ਅਤੇ ਉਹ ਬੰਦੇ ਦੀ ਕਹਿੰਦੇ ਤਸਵੀਰ ਤਾਂ ਜਾਰੀ ਕਰ ਦਿੱਤੀ ਗਈ ਆ ਜਿਸ ਨੇ ਇਹ ਜਿਹੜਾ ਕਾਂਡ ਕੀਤਾ ਆ, ਜਿਸ ਨੇ ਗੋਲੀਬਾਰੀ ਕਰਕੇ ਇਸ ਪੁਲਿਸ ਅਫਸਰ ਨੂੰ ਮਾਰਿਆ ਆ, ਪਰ ਉਸਦਾ ਨਾਮ ਜਿਹੜਾ ਅਜੇ ਨਸ਼ਰ ਨਹੀਂ ਸੀ ਕੀਤਾ ਗਿਆ, ਅਨਲੈਸ ਜਿਹੜਾ ਆਲਰੇਡੀ ਉਹਨਾਂ ਨੇ ਹੁਣ ਦੁਬਾਰਾ ਕਰ ਦਿੱਤਾ ਹੋਵੇ। ਪਰ ਤਸਵੀਰਾਂ ਉਸ ਬੰਦੇ ਦੀਆਂ ਜਾਰੀ ਹੋ ਗਈਆਂ ਜਿਸ ਸਟੋਰ ਤੋਂ ਉਸਨੇ ਲਾਸਟ ਦੇ ਵਿੱਚ ਉਸ ਬੰਦੇ ਨੇ ਬੀਅਰ ਖਰੀਦੀ ਸੀ। ਕਥਿਤ ਜਿਹੜਾ ਦੋਸ਼ੀ ਆ ਉਸ 'ਤੇ ਉਹ ਸਟੋਰ 'ਤੇ ਵੀ ਜਿਹੜੇ ਉਹ ਗਏ ਸੀਗੇ, ਅਤੇ ਸਾਰੇ ਜਾਣੇ ਜਾਣਦੇ ਹੀ ਹੁੰਦੇ ਆ ਜਦੋਂ ਪੁਲਿਸ ਅਫਸਰ ਵਾਲਿਆਂ ਨੂੰ, ਜਿਹੜੇ ਖਾਸ ਕਰਕੇ ਛੋਟੇ ਸ਼ਹਿਰਾਂ ਦੇ ਵਿੱਚ, ਉਹ ਸਾਰੇ ਜਾਣੇ ਬੜੇ ਸ਼ੌਕ ਦੇ ਵਿੱਚ ਸੀਗੇ ਵੀ ਇਹ ਘਟਨਾ ਜਿਹੜੀ ਕ੍ਰਿਸਮਸ ਨਾਈਟ ਤੋਂ ਬਾਅਦ ਦੇ ਵਿੱਚ ਇਹ ਵਾਪਰੀ ਆ। ਜੀ, ਬਹੁਤ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਜਿਹੜੀ ਨਿਊਮਨ ਦੀ ਪੁਲਿਸ ਡਿਪਾਰਟਮੈਂਟ ਆ, ਉੱਥੇ ਜਿਹੜੇ ਲੋਕ ਆ ਆਪਣੀ ਰਿਸਪੈਕਟ ਜਿਹੜੀ ਆ ਉਹਨੂੰ ਦੇਣ ਨੂੰ ਪੁਲਿਸ ਆਫਿਸਰ ਨੂੰ ਪਹੁੰਚੇ, ਫਲਾਵਰਸ ਵਗੈਰਾ ਲੈ ਕੇ। ਆਪਣੇ ਇੱਕ ਵਾਰੀ ਫੇਰ ਆਪਾਂ ਕੱਲ੍ਹ ਵੀ ਅਨਾਊਂਸ ਕੀਤਾ ਸੀ ਵੀ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੇਸੀ, ਲੈਥਰੋਪ, ਮੰਟੀਕਾ, ਸਟਾਕਟਨ, ਮੋਡੈਸਟੋ, ਟਰਲਕ, ਲਿਵਿੰਗਸਟਨ ਏਰੀਏ 'ਚ ਰਹਿੰਦੀ ਆ। ਆਪਣੀ ਕਮਿਊਨਿਟੀ ਦਾ ਹੀ ਪੁਲਿਸ ਆਫਿਸਰ ਸੀਗਾ, ਜ਼ਰੂਰ ਪਰਿਵਾਰ ਦੇ ਨਾਲ ਜਾ ਕੇ ਦੁੱਖ ਵਿੱਚ ਉਹਨਾਂ ਦੇ ਭਾਈਵਾਲ ਬਣਿਓ। ਬਿਲਕੁਲ ਜੀ, ਚਾਹੇ ਆਪਣੀ ਕਮਿਊਨਿਟੀ ਦਾ ਅਸੀਂ ਨਹੀਂ ਸੀਗਾ, ਪਰ ਤੁਹਾਡੀ ਸਾਰਿਆਂ ਦੀ ਸਰਵਿਸ ਦੇ ਲਈ ਇਹ ਜਿਹੜੇ ਪੁਲਿਸ ਵਾਲੇ ਹੁੰਦੇ ਆ, ਇਹਨਾਂ ਦੇ ਜੇ ਕੋਈ ਇੱਦਾਂ ਫਾਲਨ ਆਫਿਸਰ ਇੱਦਾਂ ਫਾਲ ਕਰਦਾ ਹੈ, ਬੇਸਿਕਲੀ ਉਹਨਾਂ ਦਾ ਦੇਹਾਂਤ ਹੁੰਦਾ ਆ, ਤਾਂ ਜ਼ਰੂਰ ਕਮਿਊਨਿਟੀ ਨੂੰ ਵੀ ਇਕੱਠੇ ਹੋਣ ਦੀ ਜ਼ਰੂਰਤ ਆ। ਉਹ ਦੇਖੋ ਉਹਨਾਂ ਨੂੰ ਕੀ ਪਤਾ ਸੀਗਾ ਵੀ ਟ੍ਰੈਫਿਕ ਸਟਾਪ 'ਤੇ ਉਸ ਦੇ ਨਾਲ ਇਹ ਜਿਹੜਾ ਵਾਪਰ ਜਾਣਾ ਸੀ। ਅਜੇ ਥੋੜ੍ਹਾ ਚਿਰ ਹੀ ਹੋਇਆ ਹੋਊਗਾ ਹਰਜੋਤ ਸਿੰਘ ਜੀ ਵਿਆਹ ਹੋਇਆ ਨੂੰ, 33 ਸਾਲ ਉਮਰ ਹੀ ਕੀ ਜਿਹੜੀ ਆ ਉਹ ਹੁੰਦੀ ਆ, ਅਜੇ ਕੁਛ ਵੀ ਨਹੀਂ ਹੁੰਦੀ, ਅਤੇ ਇੰਨਾ ਜਿਹੜਾ ਭਾਣਾ ਜਿਹੜਾ ਉਹ ਭੈੜਾ ਵਾਪਰਿਆ ਆ। ਸੋ ਜ਼ਰੂਰ ਇਹੋ ਜਿਹੇ ਮੌਕੇ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਹਮਦਰਦੀ ਦੀ ਅਤੇ ਬਹੁਤ ਜ਼ਿਆਦਾ ਸਪੋਰਟ ਦੀ, ਜਿਹੜੀ ਇਮੋਸ਼ਨਲ ਸਪੋਰਟ ਦੀ, ਫੈਮਿਲੀ ਸਪੋਰਟ ਦੀ ਜਿਹੜੇ ਆ ਪਰਿਵਾਰ ਨੂੰ ਜ਼ਰੂਰਤ ਹੁੰਦੀ ਜੀ। ਛੋਟਾ ਜਿਹਾ ਬੱਚਾ ਹੈ ਉਹਦਾ 6 ਮਹੀਨਿਆਂ ਦਾ ਮੇਰੇ ਖਿਆਲ ਨਾਲ ਜੀ, ਅਤੇ ਥੋੜ੍ਹਾ ਸਮਾਂ ਪਹਿਲਾਂ ਜਿਹੜਾ ਵਿਆਹ ਹੋਇਆ ਸੀ। ਅਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਪਿਛਲੇ ਸੈਚਰਡੇ ਅਸੀਂ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਜਿਹੜੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਟਰੱਕਿੰਗ ਦਾ ਰੂਲ ਸੀਗਾ ਟਰੱਕ ਡਰਾਈਵਰਾਂ ਦੇ ਲਈ, ਜਿਹੜਾ ਮੀਲ ਬ੍ਰੇਕਸ ਦਾ ਸੀਗਾ, ਅਤੇ ਉਹਦੇ ਉੱਤੇ ਜਿਹੜਾ FMCSA ਆ ਉਹਨਾਂ ਨੇ ਹੁਣ ਇਹ ਕਿਹਾ ਆ ਵੀ ਜਿਹੜੇ ਕੈਲੀਫੋਰਨੀਆ ਦੇ ਟਰੱਕਰਸ ਆ ਉਹ ਰੈਸਟ ਬ੍ਰੇਕ ਵਾਲਾ ਰੂਲ ਜਿਹੜਾ ਕੈਲੀਫੋਰਨੀਆ ਦਾ ਉਹਨੂੰ ਜਿਹੜਾ ਆ ਇਗਨੋਰ ਕਰ ਸਕਦੇ ਹੈਗੇ ਆ। ਕਹਿੰਦੇ ਪਈ FMCSA ਅਸੀਂ ਓਵਰ ਰਾਈਟ ਕਰਦੇ ਹੈਗੇ ਆ ਉਸ ਰੂਲ ਨੂੰ, ਅਤੇ ਕਹਿੰਦੇ ਉਹਦੇ ਨਾਲ ਜਿਹੜੀ ਪ੍ਰੋਡਕਟਿਵਿਟੀ ਆ ਉਹ 3% ਜਿਹੜੀ ਘਟਦੀ ਹੈਗੀ ਆ। ਜੀ 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 ਬਿਲਕੁਲ। ਸੋ ਕੈਲੀਫੋਰਨੀਆ ਦਾ ਲਾ ਜਿਹੜਾ ਸੀਗਾ ਉਹ ਰਿਕੁਆਇਰ ਕਰਦਾ ਸੀ ਜਿਹੜੇ ਇੰਪਲਾਇਰਸ ਨੂੰ ਵੀ ਉਹ 30 ਮਿੰਟ ਦੀ ਮੀਲ ਬ੍ਰੇਕ ਐਵਰੀ 5 ਘੰਟੇ ਬਾਅਦ, ਇਨ ਐਡੀਸ਼ਨ 15 ਮਿੰਟ ਬ੍ਰੇਕ ਐਵਰੀ 4 ਆਵਰ ਦੇ ਵਿੱਚ। ਸੋ ਹੁਣ FMCSA ਜਿਹੜਾ ਆ ਫੈਡਰਲ ਮੋਟਰ ਕੈਰੀਅਰ ਵਾਲੇ ਜਿਹੜੇ ਹੈਗੇ ਆ, ਫੈਡਰਲ ਇਹ ਏਜੰਸੀ ਆ, ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਇਸ ਲਾ ਨੂੰ ਤੁਸੀਂ ਇਗਨੋਰ ਕਰ ਸਕਦੇ ਹੋ। ਬਿਲਕੁਲ, ਇਹਦੇ ਨਾਲ ਜਿੱਦਾਂ ਤੁਸੀਂ ਦੱਸਿਆ ਵੀ ਪ੍ਰੋਡਕਟਿਵਿਟੀ ਵਧਾਉਣ ਦੇ ਲਈ ਜਿਹੜਾ ਆ, ਅਤੇ ਨਾਲੇ ਧੱਕੇ ਦੇ ਨਾਲ ਇਹਨੂੰ ਤੁਸੀਂ ਬ੍ਰੇਕ ਜਿਹੜੀ ਆ ਉਹ ਦਵਾਉਂਦੇ, ਜਿਹਨੂੰ ਜ਼ਰੂਰਤ ਹੁੰਦੀ ਉਹਨੇ ਤਾਂ ਬ੍ਰੇਕ ਜਿਹੜੀ ਲੈਣੀ ਹੋਈ ਲੈਣੀ ਆ, ਅਤੇ ਉਹ ਉਸ ਹਿਸਾਬ ਦੇ ਨਾਲ ਜਿਹੜਾ ਕਰੇ। ਨਹੀਂ ਤਾਂ ਫਿਰ ਇੱਦਾਂ ਕਹਿ ਲਓ ਵੀ ਖੇਚਲ ਵੀ ਬੰਦੇ ਦੀ ਜਿਹੜੀ ਜ਼ਿਆਦਾ ਵੱਧਦੀ ਆ, ਅਤੇ ਜਾਂ ਫਿਰ ਬੰਦੇ ਨੂੰ ਹੋਣਾ ਵੀ ਉਦੋਂ ਫਿਰ ਜਾ ਕੇ ਬ੍ਰੇਕ ਤਾਂ ਮੈਨੂੰ ਲੈਣੀ ਹੋਈ ਪੈਣੀ ਆ। ਬੰਦਾ ਉਸ ਤੋਂ ਪਹਿਲਾਂ ਥੋੜ੍ਹੀ ਬ੍ਰੇਕ ਲੈ ਕੇ ਜਿਹੜਾ ਵੀ ਕੋਈ ਰੈਸਟ ਰੂਮ ਵਗੈਰਾ ਯੂਜ਼ ਕਰਨਾ ਹੁੰਦਾ ਜਾਂ ਕੁਛ ਕਰਨਾ ਉਹ ਕਰ ਸਕਦੇ ਨੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਸਾਊਦੀ ਅਰੇਬੀਆ ਤੋਂ ਇਹ ਜਿਹੜੀ ਖਬਰ ਆ ਰਹੀ ਹੈ ਵੀ ਉੱਥੇ ਦਾ ਜਿਹੜਾ ਕਿੰਗ ਸਲਮਾਨ ਆ ਉਸ ਨੇ ਗੌਰਮੈਂਟ ਦੇ ਵਿੱਚ ਰੀਸ਼ਫਲ ਫੇਰ ਬਦਲ ਕਰਨ ਨੂੰ ਜਿਹੜਾ ਆ ਉਸਨੇ ਆਖਿਆ ਆ। ਉਹਨੇ ਹੁਣ ਨਵਾਂ ਇੱਕ ਫੋਰਨ ਮਿਨਿਸਟਰ ਅਤੇ ਜਿਹੜੀਆਂ ਟੌਪ ਦੇ ਅਹੁਦੇ ਆ ਉਹਨਾਂ ਉੱਤੇ ਬੰਦਿਆਂ ਨੂੰ ਬਦਲਣ ਦੀ ਗੱਲ ਆਖੀ ਆ। ਖਾਸ ਕਰਕੇ ਉਹਨਾਂ ਨੂੰ ਫੈਸਲਾ ਕਹਿੰਦੇ ਹੁਣ ਇਸ ਲਈ ਲੈਣਾ ਪੈ ਰਿਹਾ ਵੀ ਅੰਤਰਰਾਸ਼ਟਰੀ ਪੱਧਰ ਦਾ ਦਬਾਅ ਜਿਹੜਾ ਸਾਊਦੀ ਅਰੇਬੀਆ ਦੇ ਉੱਤੇ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਜਦੋਂ ਤੋਂ ਜਿਹੜਾ ਆ ਵਾਸ਼ਿੰਗਟਨ ਪੋਸਟ ਦਾ ਜਿਹੜਾ ਜਰਨਲਿਸਟ ਜਮਾਲ ਖਸ਼ੋਗੀ ਜਿਹੜਾ ਆ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਟਰਕੀ ਦੇ ਇਸਤਾਨਬੁਲ ਦੇ ਸਾਊਦੀ ਅਰੇਬੀਆ ਦੀ ਅੰਬੈਸੀ ਦੇ ਵਿੱਚ। ਅਤੇ ਉਸ ਦਾ ਜਿਹੜਾ ਸਿੱਧਾ ਨਾਮ ਜਿਹੜਾ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਆ ਉਸ ਦੇ ਨਾਲ ਲੱਗ ਰਿਹਾ ਸੀਗਾ ਵੀ ਉਸ ਦੇ ਕਰਕੇ ਹੀ ਇਹ ਜਿਹੜੀ ਆ
ਮੌਤ ਆ ਉਹ ਹੋਈ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਾਊਦੀ ਅਰੇਬੀਆ ਵੱਲੋਂ ਜਿਹੜਾ ਆਖਿਆ ਜਾ ਰਿਹਾ ਸੀਗਾ, ਉਸ ਨੂੰ ਆਖਿਆ ਜਾ ਰਿਹਾ ਸੀਗਾ ਵੀ ਇਸ ਨੂੰ ਮੁਹੰਮਦ ਬਿਨ ਸਲਮਾਨ ਆ, ਇਸ ਨੂੰ ਆਪਣੇ ਇੱਕ ਹਿਸਾਬ ਦੇ ਨਾਲ ਅਹੁਦੇ ਤੋਂ ਲਾਹਿਆ ਜਾਵੇ, ਇਸ ਨੂੰ ਕਰਾਊਨ ਪ੍ਰਿੰਸ ਦੇ ਅਹੁਦੇ ਤੋਂ ਹਟਾਇਆ ਜਾਵੇ। ਪਰ ਉਦੋਂ ਸਾਊਦੀ ਅਰੇਬੀਆ ਟਸ ਤੋਂ ਮਸ ਜਿਹੜੀ ਨਹੀਂ ਸੀ ਹੋ ਰਹੀ, ਉਹਨਾਂ ਨੇ ਅਜੇ ਵੀ ਉਸ ਨੂੰ ਤਾਂ ਉਸ ਦੇ ਜਿਹੜੇ ਅਹੁਦੇ ਤੋਂ ਕੁਛ ਨਹੀਂ ਆਖਿਆ, ਪਰ ਕੁਛ ਹੋਰ ਲੋਕਾਂ ਨੂੰ ਸਰਕਾਰ ਦੇ ਵਿੱਚ ਜਿਹੜੀ ਆ ਫੇਰ ਬਦਲ ਕਰਨ ਦੇ ਲਈ ਆਖਿਆ ਆ। ਇਹ ਇਸੇ ਲਈ ਆਈ ਥਿੰਕ ਕੀਤਾ ਜਾ ਰਿਹਾ ਵੀ ਲੋਕਾਂ ਨੂੰ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਦਿਖਾਇਆ ਜਾਵੇ ਵੀ ਅਸੀਂ ਇਸ ਕਤਲ ਤੋਂ ਬਾਅਦ ਦੇ ਵਿੱਚ ਥੋੜ੍ਹੇ ਸੰਜੀਦਾ ਆ ਅਤੇ ਅਸੀਂ ਤੁਹਾਡੇ ਕਹਿਣ ਦੇ ਉੱਤੇ ਕੁਛ ਤਬਦੀਲੀਆਂ ਜਿਹੜੀਆਂ ਉਹ ਕਰ ਰਹੇ ਹਾਂ। ਪਰ ਉਹਦੇ ਨਾਲ ਕਹਿ ਲਓ ਪੌਦਿਆਂ ਦੇ ਜਿਹੜੇ ਹੁੰਦੇ ਆ ਨਾ ਵੀ ਗਾਂ ਸ਼ਤਰੰਜ ਵਾਲੇ ਜਿਹੜੇ ਆ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਜਿਹੜੇ ਗਾਂ ਵਾਲੇ ਜਿਹੜੇ ਸਿਪਾਹੀ ਬਦਲ ਕੇ ਜਿਹੜੇ ਮੇਨ ਜਿਨ੍ਹਾਂ ਨੇ ਫੈਸਲੇ ਲੈਣੇ, ਜੇ ਉਹ ਬਦਲੇ ਨਾ ਬਦਲੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪਵੇਗਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਰਸ਼ੀਆ ਤੋਂ ਆ ਰਹੀ ਆ। ਰਸ਼ੀਆ ਵਾਲਿਆਂ ਨੇ ਹੁਣ ਇਹ ਕਿਹਾ ਆ, ਟਰਕੀ ਨੂੰ ਇੱਕ ਤਰ੍ਹਾਂ ਨਾਲ ਚੇਤਾਵਨੀ ਦਿੱਤੀ ਆ ਵੀ ਤੁਸੀਂ ਜਿਹੜਾ ਆ ਸੀਰੀਆ ਤੋਂ ਜਿਹੜਾ ਬਾਹਰ ਰਹੋ, ਕਿਉਂਕਿ ਸੀਰੀਆ ਦੇ ਵਿੱਚ ਤੁਸੀਂ ਇੰਟਰਫੀਅਰ ਨਾ ਕਰੋ। ਜਿਹੜਾ ਉੱਥੇ ਦਾ ਲੀਡਰ ਅਸਾਦ ਹੈਗਾ ਆ, ਉਹ ਉਸ ਨੂੰ ਬੈਕ ਏਰੀਆ ਜਿਹੜਾ ਵਾਪਸ ਲੈਣ ਦਿਓ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਹੈਗਾ ਵੀ ਅਸੀਂ ਜਿਹੜਾ ਆ ਸੀਰੀਆ ਤੋਂ ਵਾਪਸ ਆ ਰਹੇ ਹੈਗੇ ਆ। ਅਤੇ ਜਿਹੜੇ ਟਰਕੀ ਦੇ ਲੀਡਰ ਹੈਗੇ ਆ ਅਰਦੋਗਨ, ਉਹਨਾਂ ਨੇ ਆਪਣੀਆਂ ਫੋਰਸਿਸ ਆਲਰੇਡੀ ਤਿਆਰ ਕਰ ਲਈਆਂ ਸੀਆਂ ਬਾਰਡਰ ਦੇ ਉੱਤੇ ਸੀਰੀਆ ਦੇ, ਵੀ ਅਸੀਂ ਜਿਹੜਾ ਆ ਆਈਸਿਸ ਨੂੰ ਫਾਈਟ ਕਰਾਂਗੇ। ਅਤੇ ਨਾਲ ਦੀ ਨਾਲ ਕਹਿੰਦੇ ਵੀ US ਦੇ ਨਾਲ ਆਪਾਂ ਪੂਰੀ ਕੋਲੈਬੋਰੇਸ਼ਨ ਕਰਾਂਗੇ, ਕਿ ਜਿਸ ਤਰ੍ਹਾਂ US ਜਿਹੜਾ ਬਾਹਰ ਨਿਕਲ ਰਿਹਾ ਸੀਰੀਆ ਤੋਂ ਅੱਜ ਰਸ਼ੀਆ ਵਾਲਿਆਂ ਨੇ ਉਹਨਾਂ ਨੂੰ ਧਮਕੀ ਦੇ ਦਿੱਤੀ ਆ ਵੀ ਤੁਸੀਂ ਜਿਹੜਾ ਸੀਰੀਆ ਆ ਉਹ ਸੀਰੀਆ ਦੇ ਲੋਕਾਂ ਨੂੰ ਹੀ ਮੈਨੇਜ ਕਰਨ ਦਿਓ ਅਤੇ ਬਾਹਰੋਂ ਜਾ ਕੇ ਉਹਦੇ 'ਚ ਇੰਟਰਫੀਅਰ ਨਾ ਕਰੋ। ਅਤੇ ਉਹ ਪੁਤਿਨ ਸਾਹਿਬ ਨੂੰ ਪੁੱਛੇ ਵੀ ਭਾਈ ਸਾਹਿਬ ਤੁਸੀਂ ਉੱਥੇ ਕੀ ਕਰਦੇ ਹੋ ਫਿਰ? ਸੀਰੀਆ ਵਾਲਿਆਂ ਨੂੰ ਮੈਨੇਜ ਕਰ ਲੈਣ ਦਿਓ। ਪਰ ਇਹ ਤਾਂ ਇੱਦਾਂ ਹੀ ਆ ਵੀ ਜਿਹਦਾ ਡੰਡਾ ਚੱਲਦਾ ਉਹ ਚਲਾਉਂਦਾ ਆ, ਉਹ ਹਿਸਾਬ ਜਿਹੜਾ ਉੱਥੇ ਬਣਿਆ ਪਿਆ। ਟਰਕੀ ਵੀ ਉੱਦਾਂ ਕੋਈ ਛੋਟਾ ਮੁਲਕ ਨਹੀਂ, ਉਹਨੇ ਵੀ ਜਿਹੜਾ ਅਰਦੋਗਨ ਆ ਉਹ ਵੀ ਇੱਦਾਂ ਦਾ ਹੀ ਬੰਦਾ ਆ, ਉਹ ਵੀ ਬੜਾ ਧਾਕੜ ਜਿਹਾ ਕੰਮ ਜਿਹੜਾ ਇੱਦਾਂ ਚਲਾਈ ਰੱਖਦਾ। ਹੁਣੇ ਦੇਖਿਆ ਸੀਗਾ ਵੀ ਉਸਨੇ ਪਾਰਲੀਮੈਂਟ ਦੀਆਂ ਅਤੇ ਸੁਪਰੀਮ ਕੋਰਟ ਦੀਆਂ ਕਈ ਪਾਵਰਾਂ ਜਿਹੜੀਆਂ ਆ ਉਹ ਖੋਹ ਲਈਆਂ ਸੀ, ਅਤੇ ਆਪਣੇ ਆਪ ਨੂੰ ਮੁੜ ਕੇ ਦੁਬਾਰਾ ਜਦੋਂ ਉਹ ਉਸਨੇ ਰਾਸ਼ਟਰਪਤੀ ਦੇ ਵਜੋਂ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਕਹਿ ਲਓ ਖੁਦ ਹੀ ਜਿਹੜਾ ਚੁਣ ਲਿਆ ਸੀ, ਜਿਹੜਾ ਜਿਹਦਾ ਧੱਕਾ ਚੱਲਦਾ ਉੱਥੇ ਚਲਾਈ ਜਾਂਦਾ ਆ। ਹਾਲਾਤ ਇਸੇ ਕਰਕੇ ਜਿਹੜੇ ਮੁਲਕਾਂ ਦੇ ਜਿਹੜੇ ਮਾੜੇ ਆ ਵੀ ਜਦੋਂ ਇੱਕ ਬੰਦਾ ਜ਼ਿਆਦਾ ਅਥੋਰੀਟੇਰੀਅਨ ਜਿਹੜਾ ਕੰਮ ਆ ਉਹ ਕਰਨ ਲੱਗ ਜਾਂਦਾ ਆ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਜਿਹੜੀ ਨਾਰਥ ਅਤੇ ਸਾਊਥ ਕੋਰੀਆ ਤੋਂ ਜਿਹੜੀ ਆ ਰਹੀ ਆ, ਕਹਿੰਦੇ ਅਕਤੂਬਰ ਦੇ ਵਿੱਚ ਕੰਮ ਸ਼ੁਰੂ ਹੋਇਆ ਸੀ ਇਹ ਦੋਨਾਂ ਕੋਰੀਆ ਦੇ ਮੁਲਕਾਂ ਦੀਆਂ ਜਿਹੜੀਆਂ ਰੇਲਵੇਜ਼ ਆ ਉਸ ਨੂੰ ਅਤੇ ਰੋਡਸ ਨੂੰ ਜਿਹੜਾ ਆ ਉਹ ਜੋੜਨ ਦੇ ਲਈ। ਅਤੇ ਕਹਿੰਦੇ ਹੁਣ ਕੱਲ੍ਹ ਹੀ ਜਿਹੜੀ ਉੱਥੇ ਇੱਕ ਗਰਾਊਂਡ ਬ੍ਰੇਕਿੰਗ ਸੈਰੇਮਨੀ ਜਿਹੜੀ ਨੀਂਹ ਪੱਥਰ ਵਾਲਾ ਕਹਿ ਲਓ ਵੀ ਉੱਥੇ ਸਮਾਗਮ ਜਿਹੜਾ ਉੱਥੇ ਲੱਗਿਆ ਗਿਆ ਸੀ। ਦੋਨਾਂ ਹੀ ਮੁਲਕਾਂ ਦੇ ਜਿਹੜੇ ਡੈਲੀਗੇਟਸ ਆ ਉਹ ਉੱਥੇ ਪਹੁੰਚੇ ਸੀ। 100 ਤੋਂ ਵੱਧ ਜਿਹੜੇ ਸਾਊਥ ਕੋਰੀਅਨ ਜਿਹੜੇ ਅਫੀਸ਼ੀਅਲ ਪੋਲੀਟੀਸ਼ੀਅਨ ਲੋਕ ਇਸ ਕੋਰੀਅਨ ਵਾਰ ਦੇ ਕਰਕੇ ਆਪਣੇ ਘਰਾਂ ਤੋਂ ਬੇਘਰ ਕਹਿ ਲਓ ਹੋਏ ਸੀ ਜਾਂ ਵਿਛੜ ਗਏ ਸੀਗੇ, ਉਹ ਬਾਰਡਰ ਦੇ ਟਾਊਨ ਕੀ ਸੌਂਗ ਦੇ ਵਿੱਚ ਜਿਹੜੇ ਉੱਥੇ ਮੌਜੂਦ ਹੋਏ ਸੀ। ਸਾਊਥ ਕੋਰੀਆ ਦੀ ਯੂਨੀਫਿਕੇਸ਼ਨ ਮਿਨਿਸਟਰੀ ਨੇ ਕਿਹਾ ਵੀ 100 ਤੋਂ ਵੱਧ ਹੀ ਇੱਦਾਂ ਜਿਹੜੇ ਨਾਰਥ ਕੋਰੀਅਨਸ ਆ ਉਹਨਾਂ ਨੇ ਇਸ ਸਮਾਗਮ ਨੂੰ ਅਟੈਂਡ ਜਿਹੜਾ ਕੀਤਾ ਸੀ। ਇਸ ਦੇ ਨਾਲ ਉੱਥੇ ਯੂਨਾਈਟਿਡ ਨੇਸ਼ਨ, ਚਾਈਨਾ, ਰਸ਼ੀਆ ਅਤੇ ਮੰਗੋਲੀਆ ਦੇ ਕੁਛ ਅਧਿਕਾਰੀ ਵੀ ਮੌਜੂਦ ਸੀਗੇ। ਅਤੇ ਕਹਿੰਦੇ ਵੀ ਜਿਹੜੇ ਮਟੀਰੀਅਲ ਦੀ ਉੱਦਾਂ ਜਿਹੜੀ ਜ਼ਰੂਰਤ ਹੈਗੀ ਆ ਇਸ ਨਾਰਥ ਅਤੇ ਸਾਊਥ ਕੋਰੀਆ ਦੇ ਵਿੱਚ, ਇਹ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਬਣਾਉਣ ਦੇ ਲਈ ਕੋਰੀਡੋਰ ਜਿਹੜਾ ਬਣਾਉਣ ਦੇ ਲਈ ਉਹਦੇ ਉੱਤੇ ਜਿਹੜੇ ਮਟੀਰੀਅਲ ਦੇ ਉੱਤੇ ਜਿਹੜਾ ਸੈਂਕਸ਼ਨ ਵਗੈਰਾ ਜਿਹੜੇ ਅਜੇ ਤੱਕ ਲੱਗੇ ਹੋਏ ਨੇ। ਪਰ ਇਹ ਦੋਨੋਂ ਮੁਲਕ ਆਪਸ ਦੇ ਵਿੱਚ ਜਿਹੜਾ ਅਮਨ ਵੀ ਚਾਹੁੰਦੇ ਨੇ ਅਤੇ ਨਾਲ ਦੇ ਨਾਲ ਜਿਹੜੇ ਵਿਛੜੇ ਹੋਏ ਪਰਿਵਾਰ ਆ, ਵਿਛੜੇ ਲੋਕ ਹੈ, ਉਹਨਾਂ ਨੂੰ ਵੀ ਮਿਲਾਉਣਾ ਚਾਹੁੰਦੇ ਨੇ। ਮੈਂ ਕਹੂੰਗਾ ਵੀ ਇਸ ਦੇ ਵਿੱਚ ਜਿਹੜਾ ਸਾਊਥ ਕੋਰੀਆ ਦਾ ਨਵਾਂ ਜਿਹੜਾ ਉੱਥੇ ਦਾ ਚੁਣਿਆ ਗਿਆ ਸੀਗਾ ਪ੍ਰਧਾਨ ਮੰਤਰੀ ਮੂਨ ਜੈ-ਇਨ, ਉਸ ਦਾ ਕਾਫੀ ਵੱਡਾ ਰੋਲ ਰਿਹਾ ਸੀ। ਉਸਨੇ ਜਦੋਂ ਇਲੈਕਸ਼ਨ ਹੋਈਆਂ ਵੀ ਸੀ ਉਦੋਂ ਵੀ ਇਹ ਆਖਿਆ ਸੀਗਾ ਵੀ ਮੈਂ ਵੀ ਜਾਣ ਨੂੰ ਉੱਥੇ ਤਿਆਰ ਹਾਂ। ਇਨਫੈਕਟ ਇਹ ਫਿਰ ਬਾਅਦ ਦੇ ਵਿੱਚ ਮਿਲ ਕੇ ਵੀ ਆਇਆ ਸੀ। ਉਹ ਨਾਰਥ ਕੋਰੀਆ ਵਾਲਾ ਅਮਰੀਕਾ ਦੀਆਂ ਅੱਖਾਂ ਦੇ ਵਿੱਚ ਤਾਂ ਜ਼ਰੂਰ ਘੱਟਾ ਜਿਹੜਾ ਪਾਈ ਜਾਂਦਾ ਆ, ਪਰ ਹੋਪਫੁਲੀ ਆਪਣੇ ਲੋਕਾਂ ਦਾ ਜਿਹੜਾ ਆ ਉਹ, ਕਿਉਂਕਿ ਉਹ ਸਾਰੇ ਸੇਮ ਹੀ ਲੋਕ ਨੇ, ਸੇਮ ਹੀ ਕਲਚਰ ਆ, ਸੇਮ ਹੀ ਬੋਲੀ ਬੋਲਦੇ ਆ, ਸੇਮ ਹੀ ਪਰਿਵਾਰਾਂ ਵਾਲੇ ਜਿਹੜੇ ਲੋਕ ਸੀਗੇ,
ਉਹ ਆਪਸ ਦੇ ਵਿੱਚ ਮਿਲ ਸਕਣ। ਸੋ ਬਿਲਕੁਲ, ਸੋ ਨਾਰਥ ਤੇ ਸਾਊਥ ਕੋਰੀਆ ਵੱਲ ਦੇਖਦੇ ਹੋਏ ਲੱਗਦਾ ਹੈ ਵੀ ਇੰਡੀਆ ਤੇ ਪਾਕਿਸਤਾਨ ਵਾਲਿਆਂ ਨੂੰ ਵੀ ਹੁਣ ਕੁਛ ਸੋਚਣਾ ਚਾਹੀਦਾ, ਕਿਉਂਕਿ ਦੋਨਾਂ ਮੁਲਕਾਂ ਵੱਲੋਂ ਹੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ ਦੀ ਗੱਲਬਾਤ ਕੀਤੀ ਗਈ ਆ, ਅਤੇ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਖੋਲ੍ਹ ਕੇ ਦੋਨਾਂ ਮੁਲਕਾਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਵੈਸਟ ਵਰਜੀਨੀਆ ਤੋਂ ਆ ਰਹੀ ਆ। ਵੈਸਟ ਵਰਜੀਨੀਆ ਦੇ ਵਿੱਚ 4 ਲੋਕਾਂ ਨੂੰ ਜਿਹੜੀ ਉੱਥੇ ਦੀ ਪੁਲਿਸ ਹੈਗੀ ਆ ਉਹਨਾਂ ਨੇ ਅਰੈਸਟ ਕੀਤਾ। ਅਰੈਸਟ ਕਰਨ ਦਾ ਰੀਜ਼ਨ ਇਹ ਸੀ ਵੀ ਇੱਕ ਅਬੰਡੈਂਟ ਜਿਹੜੀ ਮਾਈਨ ਸੀਗੀ, ਜਿਹੜੀ ਬਿਲਕੁਲ ਖਾਲੀ ਜਿਹੜੀ ਖਾਨ ਸੀਗੀ, ਉਹਦੇ ਵਿੱਚ ਉਹ 4 ਜਣੇ ਜਿਹੜੇ ਉਹ ਚਲੇ ਗਏ। ਕਹਿੰਦੇ ਵੀ ਅਸੀਂ ਜਿਹੜਾ ਆ ਕਾਪਰ ਉਹਨਾਂ ਨੇ ਵਿੱਚੋਂ ਲੱਭ ਕੇ ਚੋਰੀ ਕਰਨਾ ਸੀ। ਐਡੀ ਵਿਲੀਅਮਸ, ਕਾਇਲਾ ਵਿਲੀਅਮਸ, ਕੋਡੀ ਵੈਵਰਲੀ, ਐਰਿਕਾ ਟਰੈਡਵੇ। ਅਤੇ ਇਹ ਕਹਿੰਦੇ ਰੂਲ ਹੈਗਾ ਆ USA ਦੇ ਵਿੱਚ, ਜੇ ਤੁਸੀਂ ਕਲੋਜ਼ਡ ਮਾਈਨ ਜਿੱਥੇ ਕੋਈ ਕੰਮ ਨਹੀਂ ਹੋ ਰਿਹਾ ਉੱਥੇ ਤੁਸੀਂ ਐਂਟਰ ਕਰਦੇ ਹੈਗੇ ਆ, ਉਹਨੂੰ ਜਿਹੜਾ ਕ੍ਰਾਈਮ ਗਿਣਿਆ ਜਾਂਦਾ ਆ, ਨੋ ਮੈਟਰ ਤੁਹਾਡੀ ਮੋਟੀਵੇਸ਼ਨ ਕੀ ਹੈ। ਕਿਉਂਕਿ ਉਹਨਾਂ ਨੇ ਕਿਹਾ ਨਹੀਂ ਅਸੀਂ ਤਾਂ ਜੀ ਐਕਸਪਲੋਰ ਕਰਨ ਗਏ ਸੀ। ਉਹ ਕਹਿੰਦੇ ਚਾਹੇ ਐਕਸਪਲੋਰ ਕਰਨ ਵੀ ਗਏ ਹੋ, ਪਰ ਕਲੋਜ਼ ਮਾਈਨ ਦੇ ਵਿੱਚ ਐਂਟਰ ਹੋਣਾ ਕਿਸੇ ਵੱਲੋਂ ਉਹਨੂੰ ਕ੍ਰਾਈਮ ਗਿਣਿਆ ਜਾਂਦਾ ਹੈਗਾ ਆ। ਅਤੇ ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਵਗੈਰਾ ਹੋਈ ਅਤੇ ਉਹ ਬਸ ਉਹੀ ਜਿੱਦਾਂ ਚੋਰ ਹੁੰਦੇ ਆ ਆਪਣੇ ਇੱਥੇ ਵੀ ਆਪਾਂ ਦੇਖਿਆ ਵੀ ਬਹੁਤ ਵਾਰੀ ਕਾਪਰ ਦੀਆਂ ਪਾਈਪਾਂ, ਸਟੋਰਾਂ ਦੇ AC ਯੂਨਿਟ ਤੋੜ ਕੇ ਕਾਪਰ ਚੋਰੀ ਕਰਦੇ ਆ। ਸੋ ਇਹ ਮਾਈਨ ਦੇ ਵਿੱਚੋਂ ਕਾਪਰ ਚੋਰੀ ਕਰਨ ਗਏ ਸੀ, ਫਿਰ ਕਿਤੇ ਨਾ ਕਿਤੇ ਲੱਭੂਗਾ। ਅਤੇ ਹੁਣ ਉਹਨਾਂ ਨੂੰ $1 ਲੱਖ ਦੀ ਬੇਲ ਦੇ ਉੱਤੇ ਜਿਹੜਾ ਆ ਛੱਡਿਆ ਗਿਆ ਆ। ਜੀ ਜੀ। ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਵੱਧਦੇ ਹਾਂ। ਕਹਿੰਦੇ ਹਸਪਤਾਲਾਂ ਨੂੰ ਆਉਂਦੀ 1 ਜਨਵਰੀ ਤੋਂ ਆਪਣੇ ਜਿਹੜੇ ਪ੍ਰਾਈਸ ਆ ਉਹ ਔਨਲਾਈਨ ਉਹ ਦਿਖਾਉਣੇ ਪੈਣਗੇ। ਇੱਕ ਨਵਾਂ ਰੂਲ 1 ਜਨਵਰੀ ਤੋਂ ਲਾਗੂ ਹੋਣ ਜਾ ਰਿਹਾ ਆ, ਜਿਸ ਕਰਕੇ ਹਸਪਤਾਲਾਂ ਨੂੰ ਜਿੰਨੇ ਵੀ ਉਹਨਾਂ ਦੇ ਸਟੈਂਡਰਡ ਪ੍ਰਾਈਸਿਸ ਜਿਹੜੇ ਹੈਗੇ ਆ ਇਲੈਕਟ੍ਰੋਨਿਕ ਮੈਡੀਕਲ ਰੈਕਰਡਸ ਦੇ ਜਿਹੜੇ ਇੱਕ ਤਾਂ ਉਹ ਰੈਡੀਲੀ ਅਵੇਲੇਬਲ ਕਰਨੇ ਪੈਣਗੇ ਪੇਸ਼ੈਂਟਸ ਨੂੰ, ਅਤੇ ਜਿਹੜੇ ਆਪਣੇ ਸਟੈਂਡਰਡ ਪ੍ਰਾਈਸਿਸ ਆ ਉਹ ਔਨਲਾਈਨ ਆਪਣੀ ਵੈਬਸਾਈਟ ਦੇ ਉੱਤੇ ਪਾਉਣੇ ਪੈਣਗੇ। ਨਵਾਂ ਰੂਲ ਇਨ ਪੇਸ਼ੈਂਟ ਪ੍ਰੋਸਪੈਕਟਿਵ ਪੇਮੈਂਟ ਸਿਸਟਮ ਰੂਲ ਦੇ ਅਧੀਨ ਜਿਹੜੇ ਮੈਡੀਕੇਅਰ ਪ੍ਰੋਗਰਾਮ ਜਿਹਦਾ ਇੱਕ ਜਿਹੜਾ ਹਿੱਸਾ ਹੈਗਾ ਆ ਟਰਾਂਸਪੇਰੈਂਸੀ ਜਿਹੜਾ ਲਿਆਉਣ ਦੇ ਲਈ ਵੀ ਇਹ ਜਿਹੜੀ ਆ ਸਾਰਿਆਂ ਨੂੰ ਦਿਖ ਸਕੇ ਵੀ ਇਹ ਕਿੰਨੇ ਜਿਹੜੇ ਚਾਰਜ ਕਰਦੇ ਆ, ਕਿਉਂਕਿ ਜਦੋਂ ਬਿੱਲ ਆਉਂਦੇ ਆ ਫਿਰ ਪਤਾ ਲੱਗਦਾ ਵੀ ਇਹ ਬਰੂਫਨ ਦੀ ਗੋਲੀ ਵੀ $50 ਦੀ ਜਿਹੜੀ ਇਹਨਾਂ ਨੇ ਇੱਕ ਜਿਹੜੀ ਆ ਲਾਈ ਹੁੰਦੀ ਆ, ਵੀ ਇਹ ਚੱਕਰ ਬਣਿਆ ਕੀ ਆ। ਸੋ ਵੀ ਹੈਲਥ ਕੇਅਰ ਸਿਸਟਮ ਨੂੰ ਥੋੜ੍ਹਾ ਓਵਰਹਾਲ ਜਿਹੜਾ ਕੀਤਾ ਜਾ ਸਕੇ, ਐਟਲੀਸਟ ਲੋਕਾਂ ਨੂੰ ਇਹ ਪਤਾ ਲੱਗ ਸਕੇ ਵੀ ਜੇ ਤੁਹਾਨੂੰ ਹਸਪਤਾਲ ਜਾਣਾ ਪਊਗਾ ਅਤੇ ਜੇ ਕੋਈ ਪ੍ਰੋਸੀਜਰ ਕਰਾਉਂਦੇ ਹੋ ਜਾਂ ਵੈਸੇ ਹੀ ਤੁਸੀਂ ਕੋਈ ਉੱਥੇ ਦਵਾਈ ਲੈਣ ਦੇ ਲਈ ਜਾਂ ਐਮਰਜੈਂਸੀ 'ਚ ਜਾਣਾ ਪੈਂਦਾ ਆ, ਤਾਂ ਤੁਹਾਡਾ ਜਿਹੜਾ ਕਿੰਨਾ ਖਰਚਾ ਜਿਹੜਾ ਉੱਥੇ ਹੋ ਸਕਦਾ ਆ। ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜ਼ਿਆਦਾ ਇਹ ਮਹੱਤਵਪੂਰਨ ਰਹੂਗਾ ਹਰਜੋਤ ਸਿੰਘ ਜੀ ਜਿਨ੍ਹਾਂ ਦੇ ਕੋਲ ਇੰਸ਼ੋਰੈਂਸ ਨਹੀਂ ਹੋਵੇਗੀ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪਈ ਅਮਰੀਕਾ ਦੇ ਵਿੱਚ ਇੱਕ ਅਮਰੀਕਨ ਐਂਡੂਰੈਂਸ ਐਥਲੀਟ ਜਿਹੜਾ ਹੈਗਾ ਆ ਕੋਲਨ ਓਬਰੈਡੀ, ਉਹ ਪਹਿਲਾ ਬੰਦਾ ਹੋਇਆ ਜਿਸ ਨੇ ਐਂਟਾਰਕਟਿਕਾ ਨੂੰ ਸੋਲੋ ਜਿਹੜਾ ਆ ਕ੍ਰੋਸ ਕੀਤਾ ਹੈਗਾ 54 ਦਿਨਾਂ ਦੇ ਵਿੱਚ। ਲਾਸਟ ਵਾਲਾ ਜਿਹੜਾ ਕਹਿੰਦੇ 80 ਮਾਈਲ ਦਾ ਸੈਗਮੈਂਟ ਸੀਗਾ ਉਹ ਉਸ ਨੇ 32 ਘੰਟਿਆਂ ਦੇ ਵਿੱਚ ਜਿਹੜਾ ਕ੍ਰੋਸ ਕੀਤਾ ਹੈਗਾ ਅਤੇ ਫਿਨਿਸ਼ ਲਾਈਨ ਨੂੰ ਟੱਚ ਕੀਤਾ ਹੈਗਾ। ਸੋ ਜੇ ਜਿਹੜਾ ਓਬਰੈਡੀ ਆ ਇਹ ਪਹਿਲਾ ਬੰਦਾ ਨਹੀਂ ਹੈਗਾ ਜਿਸ ਨੇ ਕੋਸ਼ਿਸ਼ ਕੀਤੀ ਸੀ ਐਂਟਾਰਕਟਿਕਾ ਨੂੰ ਇਕੱਲਿਆਂ ਹੀ ਕ੍ਰੋਸ ਕਰਨ ਦੀ। ਇਸ ਤੋਂ ਪਹਿਲਾਂ ਇੱਕ ਬ੍ਰਿਟਿਸ਼ ਵੀ ਜਿਹੜਾ ਆ ਉਸ ਨੇ ਟਰਾਈ ਕੀਤੀ ਸੀ ਕ੍ਰੋਸ ਕਰਨ ਦੀ। ਬ੍ਰਿਟਿਸ਼ ਐਕਸਪਲੋਰਰ ਹੈਨਰੀ ਵੂਰਸਲੇ ਉਸ ਨੇ 2016 ਦੇ ਵਿੱਚ ਟਰਾਈ ਕੀਤੀ ਸੀ, ਪਰ ਉਸ ਨੂੰ 30 ਮੀਲਾਂ ਤੋਂ ਬਾਅਦ ਰੈਸਕਿਊ ਕਰਨਾ ਪਿਆ ਸੀ ਅਤੇ ਕਿਉਂਕਿ ਉਹਨੂੰ ਕੋਈ ਇਨਫੈਕਸ਼ਨ ਹੋ ਗਈ ਸੀ। ਲੇਟਰ ਔਨ ਜਿਹੜੀ ਆ ਉਹਦੀ ਡੈਥ ਹੋ ਗਈ ਸੀ ਅਤੇ ਈਵਨ ਦੋ ਕਹਿੰਦੇ 71 ਦਿਨ ਉਹ ਟਰੈਵਲ ਕੀਤਾ ਸੀ। ਸੋ ਫਸਟ ਬੰਦਾ ਅਮਰੀਕਨ ਬਣ ਗਿਆ ਜਿਹੜਾ ਇਕੱਲਾ ਹੀ ਜਿਸ ਨੇ ਐਂਟਾਰਕਟਿਕਾ ਨੂੰ ਕ੍ਰੋਸ ਕੀਤਾ ਹੈਗਾ। ਜੀ, ਅਗਲੀ ਜਿਹੜੀ ਖਬਰ ਆਉਂਦੀ ਆ ਥੋੜ੍ਹੀ ਅਪਲਿਫਟਿੰਗ ਜਿਹੜੀ ਇੱਕ ਨਿਊਜ਼ ਹੈਗੀ ਆ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਵੀ ਹਮੇਸ਼ਾ ਹੀ ਭੈੜੀਆਂ ਖਬਰਾਂ ਹੀ ਅਕਸਰ ਆਉਂਦੀਆਂ ਰਹਿੰਦੀਆਂ ਆ। ਇੱਕ ਫਲਾਈਟ ਅਟੈਂਡੈਂਟ ਸੀਗੀ ਕੁੜੀ, ਉਸ ਨੂੰ ਜਿਹੜਾ ਕ੍ਰਿਸਮਸ ਦੇ ਉੱਤੇ ਕੰਮ ਕਰਨਾ ਜਿਹੜਾ ਉਹ ਪੈ ਰਿਹਾ ਸੀ,
ਉਸ ਦਾ ਜਿਹੜਾ ਪਿਓ ਵਾ ਉਸ ਨੂੰ ਜਿਹੜਾ ਸੀਗਾ ਵੀ ਮੈਂ ਆਪਣੀ ਕੁੜੀ ਦੇ ਜਿਹੜਾ ਉਹ ਨਾਲ ਰਹਾਂ। ਸੋ ਜਿਹੜੀ ਫਲਾਈਟ ਦੇ ਵਿੱਚ ਕਹਿੰਦੇ ਉਹ ਜਾ ਰਹੀ ਸੀਗੇ ਐਜ਼ ਏ ਫਲਾਈਟ ਅਟੈਂਡੈਂਟ, ਉਸਨੇ ਸਾਰੀਆਂ ਟਿਕਟਾਂ ਜਿਹੜੀਆਂ ਬਾਏ ਕਰਕੇ ਉਹ ਹਰ ਇੱਕ ਫਲਾਈਟ ਦੇ ਵਿੱਚ ਨਾਲ ਜਿਹੜਾ ਉਸਦੇ ਜਾਂਦਾ ਰਿਹਾ ਵੀ ਕ੍ਰਿਸਮਸ ਜਿਹੜੀ ਆ ਉਹ ਇਕੱਠਿਆਂ ਜਿਹੜੀ ਉਹ ਮਨਾਈ ਜਾ ਸਕੇ। ਅਤੇ ਸਾਰੇ ਜਾਣੇ ਕਹਿ ਰਹੇ ਸੀਗੇ ਵੀ ਵਾਟ ਏ ਫੈਂਟੈਸਟਿਕ ਫਾਦਰ ਵੀ ਉਸਨੇ ਇਹ ਕੰਮ ਕੀਤਾ ਆ। ਅਤੇ ਜ਼ਿਕਰਯੋਗ ਗੱਲ ਇਹ ਵੀ ਹੈਗੀ ਆ ਵੀ ਕਹਿੰਦੇ ਉਸ ਤੋਂ ਪਹਿਲਾਂ ਕੁਛ ਸਮਾਂ ਪਹਿਲਾਂ ਇਹਨਾਂ ਜਿਹੜੀ ਇਸ ਬੰਦੇ ਦੀ ਮਾਂ ਅਤੇ ਇਸ ਕੁੜੀ ਦੀ ਜਿਹੜੀ ਮਾਂ ਅਤੇ ਉਸਦੀ ਜਿਹੜੀ ਪਤਨੀ ਉਸ ਦਾ ਦੇਹਾਂਤ ਹੋ ਗਿਆ ਸੀਗਾ। ਅਤੇ ਦੋਨੋਂ ਹੀ ਕ੍ਰਿਸਮਸ ਦੇ ਵਿੱਚ ਇਕੱਠੇ ਨਾ ਹੋਣ ਕਰਕੇ ਜਿਹੜਾ ਉਸਦੇ ਪਿਤਾ ਨੇ ਆਪਣੀ ਬੇਟੀ ਦੇ ਨਾਲ ਰਹਿਣ ਦੇ ਲਈ ਇਹ ਜਿਹੜਾ ਕਦਮ ਚੱਕਿਆ। ਅਤੇ ਇਸ ਟਾਈਮ ਸਾਰੇ ਜਾਣੇ ਉਸ ਪਿਤਾ ਨੂੰ ਵਾਹਵਾ ਜਿਹੜੀ ਕਰ ਰਹੇ ਆ ਅਤੇ ਬਹੁਤ ਚੰਗੀ ਗੱਲ ਆ। ਦੇਖੋ ਪਰਿਵਾਰਾਂ ਦੇ ਵਿੱਚ ਕੰਮਾਂ ਦੇ ਕਰਕੇ ਹੋਰ ਬਹੁਤ ਕਾਰਨਾਂ ਕਰਕੇ ਜਿਹੜੇ ਆ ਕਈ ਵਾਰੀ ਦਰਾਰਾਂ ਪੈ ਜਾਂਦੀਆਂ ਜਾਂ ਦੂਰੀਆਂ ਜਿਹੜੀਆਂ ਉਹ ਵੱਧ ਜਾਂਦੀਆਂ ਆ। ਪਰ ਅਜਿਹੀਆਂ ਖਬਰਾਂ ਜਿਹੜੀਆਂ ਆ ਉਹ ਇੱਕ ਵਾਰੀ ਫਿਰ ਇਨਸਾਨੀਅਤ ਦੇ ਵਿੱਚ ਜਿਹੜੇ ਆ ਆਪਣੇ ਕਹਿ ਲਓ ਵੀ ਪਿਓ ਧੀ ਦੇ ਪਿਆਰ ਦੇ ਵਿੱਚ ਉਹ ਮੁੜ ਕੇ ਕਹਿ ਲਓ ਵੀ ਹੌਸਲਾ ਦਿਵਾਉਂਦੀਆਂ ਵੀ ਹਾਂ ਅਜੇ ਵੀ ਅਜਿਹੇ ਲੋਕ ਮੌਜੂਦ ਨੇ ਜੀ। ਅਤੇ ਅਗਲੀ ਖਬਰ ਜਿਹੜੀ ਆ ਉਹ ਮੌਸਮ ਦੇ ਨਾਲ ਰਿਲੇਟਡ ਆ। ਵਿੰਟਰ ਦੇ ਵਿੱਚ ਕਹਿੰਦੇ ਸਟੋਰਮ ਜਿਹੜਾ ਈਵੋਨੀ ਇਹ ਬਹੁਤ ਸਾਰੇ ਬਲਿਜ਼ਰਡ ਵਾਰਨਿੰਗ ਇਸ ਨੇ ਦਿੱਤੀਆਂ ਹੈਗੀਆਂ। ਮਿਡ ਵੈਸਟ ਦੇ ਵਿੱਚ 30 ਮਿਲੀਅਨ ਦੇ ਕਰੀਬ ਲੋਕਾਂ ਨੂੰ ਕਹਿੰਦੇ ਵੀ ਫਲੱਡ ਵਾਚ ਜਿਹੜਾ ਫੇਸ ਕਰਨਾ ਪਏਗਾ ਸਾਊਥ ਈਸਟ ਦੇ ਵਿੱਚ। ਸੋ ਸਨੋ ਬਹੁਤ ਸਾਰੇ ਏਰੀਏਜ਼ ਜਿਹੜੇ ਆ ਉਹਨਾਂ ਦੇ ਵਿੱਚ ਪੈ ਰਹੀ ਹੈਗੀ ਆ। ਸੋ ਟਰੱਕਰਸ ਜਿਹੜੇ ਇਹਨਾਂ ਮਿਡ ਵੈਸਟ ਜਾਂ ਸਾਊਥ ਈਸਟ ਵੱਲ ਜਾ ਰਹੇ ਆ ਉਹਨਾਂ ਨੂੰ ਵੈਦਰ ਜਿਹੜਾ ਆ ਉਹ ਵਾਰ-ਵਾਰ ਚੈੱਕ ਕਰਨਾ ਚਾਹੀਦਾ ਹੈਗਾ ਆ। ਬਲਿਜ਼ਰਡ ਵਾਰਨਿੰਗਸ ਜਿਹੜੀਆਂ ਹੈਗੀਆਂ ਉਹ ਕੈਂਸਸ, ਨੇਬਰਾਸਕਾ, ਨਾਰਥ ਡਕੋਟਾ, ਸਾਊਥ ਡਕੋਟਾ ਅਤੇ ਮਿਨੇਸੋਟਾ ਦੇ ਵਿੱਚ ਜਿਹੜੀਆਂ ਦਿੱਤੀਆਂ ਗਈਆਂ। ਕਹਿੰਦੇ 18 ਇੰਚ ਤੱਕ ਜਿਹੜੀਆਂ ਆ ਸਨੋ ਪੈ ਸਕਦੀ ਆ ਅਤੇ ਵਿੰਡਸ 15 ਤੋਂ 30 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਉੱਥੇ ਚੱਲ ਸਕਦੀਆਂ ਹੈਗੀਆਂ ਆ। ਅਤੇ ਕੈਂਸਰ ਦੇ ਗਵਰਨਰ ਜਿਹੜੇ ਜੈਫ ਕੋਲਰ ਆ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਆਲਰੇਡੀ ਡਿਕਲੇਅਰ ਕਰ ਦਿੱਤੀ ਹੈਗੀ ਆ ਜੀ। ਅਗਲੀ ਜਿਹੜੀ ਖਬਰ ਕਰਦੇ ਹਾਂ JC Penney ਕਾਫੀ ਮਸ਼ਹੂਰ ਹਰਜੋਤ ਸਿੰਘ ਜੀ ਕੰਪਨੀ ਹੈਗੀ ਆ ਰਹਿ ਗਈ ਆ ਆਪਾਂ ਕਹਿ ਸਕਦੇ ਹਾਂ ਵੀ ਕਿਉਂਕਿ ਹੁਣ ਤਾਂ ਬਿਲਕੁਲ ਖਾਤਮੇ ਦੇ ਕਗਾਰ ਦੇ ਉੱਤੇ ਜਿਹੜੀ ਆਈ ਹੋਈ ਆ ਵੀ ਰੀਟੇਲ ਨੂੰ ਤਾਂ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਜਿਹੜਾ ਝੱਲਣਾ ਪੈ ਹੀ ਰਿਹਾ ਲੋਕਾਂ ਨੇ ਕਿਉਂਕਿ ਔਨਲਾਈਨ ਸ਼ਾਪਿੰਗ ਦੀ ਤਰਜੀਹ ਜਿਹੜੀ ਆ ਵਧੀ ਆ। ਕਹਿੰਦੇ ਕਾਫੀ ਚਿਰਾਂ ਬਾਅਦ ਬਹੁਤ ਵਾਰੀ ਜਿਹੜਾ ਦੇਖਿਆ ਗਿਆ ਸੀ ਵੀ ਇਹਦਾ ਪ੍ਰਾਈਸ ਜਿਹੜਾ ਇਹਦੇ ਸਟਾਕ ਦਾ ਠੀਕ ਚੱਲਦਾ ਸੀ ਪਰ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਇਸ ਦਾ ਪ੍ਰਾਈਸ $1 ਤੋਂ ਵੀ ਥੱਲੇ ਜਿਹੜਾ ਆ ਸਟਾਕ ਦਾ ਇਸ ਦਾ ਆ ਚੁੱਕਾ ਆ। ਇਸ ਸਾਲ ਦੇ ਵਿੱਚ 70% ਜਿਹੜੀ ਗਿਰਾਵਟ ਆ JC Penney ਦੇ ਸਟਾਕ ਦੇ ਵਿੱਚ ਹੋਈ ਆ ਅਤੇ ਅੱਜ ਫਿਰ ਕਹਿੰਦੇ 8% ਤੋਂ ਵੱਧ ਜਿਹੜਾ ਸਟਾਕ ਉਹਨਾਂ ਦਾ ਡਿੱਗਾ ਅਤੇ ਇਸ ਟਾਈਮ 96 ਸੈਂਟਾਂ ਦੇ ਉੱਤੇ ਜਿਹੜਾ ਆ ਉਹ ਟਰੇਡ ਕਰ ਰਿਹਾ ਹੈਗਾ ਆ। ਅੱਜ ਜਿੱਦਣ ਕੱਲ੍ਹ ਜਿਹੜਾ ਦੇਖਿਆ ਸੀ ਉਦੋਂ 3 ਸੈਂਟ ਜ਼ਰੂਰ ਜਿਹੜੇ ਉਸ 'ਤੇ ਵਧੇ ਸੀਗੇ ਪਰ ਓਵਰਆਲ ਜਿਹੜੀ ਇਹਦੀ ਸਥਿਤੀ ਬਹੁਤ ਜ਼ਿਆਦਾ ਬੱਤਰ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਜੀ। ਅਗਲੀ ਖਬਰ ਜਿਹੜੀ ਆ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਜਿਹੜਾ ਸ਼ਹਿਰ ਆ ਕਹਿੰਦੇ ਉੱਥੇ ਜਿਹੜੀ ਹਮੰਗ ਜਿਹੜੀ ਪਾਪੂਲੇਸ਼ਨ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੀ ਆ। ਉਹਨਾਂ ਨੇ ਬੁੱਧਵਾਰ ਨੂੰ ਆਪਣਾ ਜਿਹੜਾ ਨਵਾਂ ਸਾਲ ਮਨਾਇਆ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਹਮੰਗ ਆ ਉਹ ਉੱਥੇ ਇਕੱਠੇ ਹੋਏ। ਉਹ ਫ੍ਰਿਜ਼ਨੋ ਦਾ ਮੇਅਰ ਜਿਹੜਾ ਲੀ ਵਰੈਂਡ ਆ ਉਹ ਵੀ ਵਨ ਆਫ ਦਾ ਔਰਗੇਨਾਈਜ਼ਰ ਸੀਗਾ ਜਿਸ ਨੇ ਉੱਥੇ ਦਾ ਜਿਹੜਾ ਰੀਵਨ ਆ ਉਹਨਾਂ ਦਾ ਕੱਟਿਆ। ਕਹਿੰਦੇ ਵੀ ਇਸ ਜਿਹੜਾ ਫੈਸਟੀਵਲ ਹੈਗਾ ਉਹਨਾਂ ਦਾ ਨਵਾਂ ਸਾਲ ਹਮੰਗ ਦਾ ਗਿਣਿਆ ਜਾਂਦਾ ਅਤੇ ਪੂਰੇ ਵਰਲਡ ਦੇ ਵਿੱਚੋਂ ਲੋਕ ਜਿਹੜੇ ਆ ਇਸ ਈਵੈਂਟ ਨੂੰ ਅਟੈਂਡ ਕਰਨ ਆਏ ਅਤੇ ਮੋਸਟਲੀ ਕਹਿੰਦੇ ਉਹਨਾਂ ਨੇ ਆਪਣੀਆਂ ਟਰੈਡੀਸ਼ਨਲ ਡਰੈਸਿਸ ਜਿਹੜੀਆਂ ਪਾਈਆਂ ਹੋਈਆਂ ਸੀਆਂ। ਜੀ ਨਹੀਂ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ ਐਰੀਜ਼ੋਨਾ ਤੋਂ। ਕੈਲੀਫੋਰਨੀਆ ਦੀ 14 ਸਾਲਾਂ ਦੀ ਕੁੜੀ ਉੱਥੇ ਜਿਹੜਾ ਹਾਰਸ ਸ਼ੂ ਬੈਂਡ ਓਵਰਲੁੱਕ ਆ ਉਸ ਨੂੰ ਦੇਖਣ ਦੇ ਲਈ ਬੀਤੇ ਦਿਨਾਂ ਦੇ ਵਿੱਚ ਗਈ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਇਸ ਸੈਨ ਹੋਜ਼ੇ ਦੀ 14 ਸਾਲ ਦੀ ਕੁੜੀ ਨੂੰ ਮਿਸਿੰਗ ਜਿਹੜਾ ਕਿਹਾ ਸੀਗਾ ਸੋਮਵਾਰ ਦੇ ਦੁਪਹਿਰ ਤੋਂ ਬਾਅਦ 'ਚ। ਅਤੇ ਪੇਜ ਐਰੀਜ਼ੋਨਾ ਜਿਹੜਾ ਇਲਾਕਾ ਹੈ ਜਿੱਥੇ ਇਹ ਗ੍ਰੈਂਡ ਕੈਨੀਅਨ ਦਾ ਇਹ ਸਾਰਾ ਇਲਾਕਾ ਹੈ ਜਿੱਥੇ ਰਿਵਰ ਜਿਹੜੀ ਆ ਉਹ ਬਿਲਕੁਲ 180 ਡਿਗਰੀ ਜਿਹੜਾ ਆ ਉਹ ਟਰਨ ਜਿਹੜੀ ਉਹ ਮਾਰਦੀ ਆ ਜਿਸ ਨੂੰ ਹਾਰਸ ਸ਼ੂ ਬੈਂਡ ਵੀ ਜਿਹੜਾ ਆ ਉਹ ਆਖਿਆ ਜਾਂਦਾ ਆ। ਅਤੇ ਉਸ ਦੇ ਵਿੱਚ ਕਹਿੰਦੇ 700 ਫੁੱਟ ਡੂੰਘੀ ਜਿਹੜੀ ਆ ਉਹ ਉਸ ਦੇ ਵਿੱਚ ਡਿੱਗ ਪਈ ਸੀ ਜਿਸ ਕਰਕੇ ਉਸ ਦੀ ਮੌਤ ਹੋਈ। ਜਦੋਂ ਏਅਰ ਰੈਸਕਿਊ ਯੂਨਿਟ ਵਾਲੇ ਉੱਥੇ ਗਏ ਤਾਂ ਉਹਨਾਂ ਨੂੰ ਉਸ ਦੀ ਲਾਸ਼ ਜਿਹੜੀ ਆ 700 ਫੁੱਟ ਥੱਲੇ ਜਿਹੜੀ ਆ ਉਹ ਡਿੱਗੀ ਜਿਹੜੀ ਆ ਉਹ ਨਜ਼ਰ ਆਈ ਆ। ਅਤੇ ਇਹ ਕੀ ਕਾਰਨ ਹੋਇਆ ਇਸ ਦੀ ਜਾਂਚ ਜਿਹੜੀ ਇਸ ਟਾਈਮ
ਚੱਲ ਰਹੀ ਆ। ਕੁੜੀ ਦਾ ਨਾਮ ਤਾਂ ਉੱਦਾਂ ਜਿਹੜਾ ਨਹੀਂ ਦੱਸਿਆ ਗਿਆ, ਪਰ ਇੰਨਾ ਦੱਸਿਆ ਗਿਆ ਆ ਵੀ ਇਹ 14 ਸਾਲਾਂ ਦੀ ਕੁੜੀ ਕੈਲੀਫੋਰਨੀਆ ਸੈਨ ਹੋਜ਼ੇ ਦੀ ਨਿਵਾਸੀ ਸੀ ਜੀ। ਸੋ ਬਿਲਕੁਲ ਜਦੋਂ ਵੀ ਤੁਸੀਂ ਬੱਚਿਆਂ ਨੂੰ ਕਿਤੇ ਵੀ ਲੈ ਕੇ ਜਾਂਦੇ ਹੈਗੇ ਆ, ਬਿਲਕੁਲ ਉਹਨਾਂ ਦਾ ਜਿਹੜਾ ਧਿਆਨ ਆ ਤੁਹਾਡਾ ਬੱਚਿਆਂ ਦੇ ਵਿੱਚ ਪੂਰਾ ਚਾਹੀਦਾ ਹੈਗਾ ਆ। ਸੋ ਬਹੁਤ ਹੀ ਜਿਹੜੀ ਬਹੁਤ ਮਸ਼ਹੂਰ ਥਾਂ ਹੈ ਹਰਜੋਤ ਸਿੰਘ ਜੀ ਇਹ ਟੂਰਿਸਟ ਸੈਲਾਨੀਆਂ ਦੇ ਦੇਖਣ ਦੇ ਲਈ, ਕਿਉਂਕਿ ਪੂਰੀ ਇਸ ਤਰੀਕੇ ਦੇ ਨਾਲ ਜਿਹੜੀ ਉਹ ਘੁੰਮਦੀ ਆ ਉੱਥੇ ਰਿਵਰ, ਅਤੇ ਯੂਟਾ ਅਤੇ ਐਰੀਜ਼ੋਨਾ ਦੇ ਬਾਰਡਰ ਦੇ ਉੱਤੇ ਜਿਹੜਾ ਹਾਰਸ ਸ਼ੂ ਬੈਂਡ ਹੈਗਾ ਆ ਗ੍ਰੈਂਡ ਕੈਨੀਅਨ ਦੇ ਇਲਾਕੇ ਦੇ ਵਿੱਚ, ਤਾਂ ਉੱਥੇ ਕਹਿੰਦੇ ਕੋਈ ਬੈਰੀਅਰ ਵੀ ਨਹੀਂ ਹੈਗਾ ਉਸ ਨੂੰ ਦੇਖਣ ਦੇ ਲਈ। ਹੋ ਸਕਦਾ ਉਹਦਾ ਪੈਰ ਤਿਲਕ ਗਿਆ ਹੋਵੇ, ਕੀ ਪਤਾ ਸੈਲਫੀ ਖਿੱਚ ਰਹੀ ਹੋਵੇ, ਕੀ ਪਤਾ ਜਿਹੜਾ ਉੱਥੇ ਕੀ ਹੋਇਆ ਹੋਵੇ, ਕਿਉਂਕਿ ਸੈਲਫੀ ਨੇ ਵੀ ਬਹੁਤ ਜਾਨਾਂ ਜਿਹੜੀਆਂ ਆ ਹੁਣ ਤੱਕ ਲਈਆਂ ਹੋਈਆਂ ਨੇ। ਸੋ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਬੱਚਿਆਂ ਦਾ ਹੁੰਦਾ ਆ ਵੀ ਸ਼ਰਾਰਤ ਕਰਦੇ ਰਹਿੰਦੇ ਆ ਜਿਹੜੇ ਖਾਸ ਕਰਕੇ ਨੌਜਵਾਨ ਜਿਹੜੇ ਹੁੰਦੇ ਆ, ਟੀਨੇਜਰਸ ਜਿਹੜੇ ਕਹਿ ਲਓ ਵੀ ਹੁੰਦੇ ਨੇ, ਅਤੇ ਉਹ ਫਿਰ ਜਿਹੜਾ ਧਿਆਨ ਰੱਖਣਾ ਜਿਹੜਾ ਮਾਪਿਆਂ ਦੀ ਵੀ ਜਿਹੜੀ ਜ਼ਿੰਮੇਵਾਰੀ ਆ, ਅਤੇ ਉਹਨਾਂ ਨੂੰ ਸਮਝਾ ਕੇ ਵੀ ਜਿਹੜਾ ਉਹ ਘੱਲਣਾ ਚਾਹੀਦਾ ਆ ਜੀ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਅਤੇ ਕਹਿੰਦੇ ਵੀ ਜੇ ਲੋਟਰੀ ਦੀ ਗੱਲ ਕਰਦੇ ਜਾਈਏ, ਇਹ ਸਾਲ ਜਿਹੜਾ ਲੋਟਰੀ ਦੇ ਲਈ ਜਿਹੜਾ ਬਹੁਤ ਬੈਂਗ ਕਹਿੰਦੇ ਵੱਡਾ ਰਿਹਾ। ਇਹਦਾ ਮਤਲਬ ਇਹ ਆ ਵੀ ਕਾਫੀ ਵੱਡੇ ਅਮਾਊਂਟ ਦੀਆਂ ਜਿਹੜੀਆਂ ਲੋਟੋਜ਼ ਆ ਇਸ ਸਾਲ ਨਿਕਲੀਆਂ। ਇੱਕ ਜਿੱਦਾਂ $348 ਮਿਲੀਅਨ ਦੀ ਸੀ, ਇੱਕ $1.5 ਬਿਲੀਅਨ ਦੀ ਸੀ, ਅਤੇ 348 ਮਿਲੀਅਨ ਦੀ ਜਿਹੜੀ ਫਿਰ ਡਰਾ ਉਹ ਇਸ ਫਰਾਈਡੇ ਵੀ ਨਿਕਲਣਾ ਆ। ਅਤੇ ਕਹਿੰਦੇ 1.5 ਬਿਲੀਅਨ ਦੀ ਲੋਟਰੀ ਜਿਨ ਅਕਤੂਬਰ ਦੇ ਵਿੱਚ ਜਿੱਤੀ ਸੀ, ਉਹ ਹਜੇ ਤੱਕ ਵੀ ਜਿਹੜਾ ਬੰਦਾ ਆ ਅੱਗੇ ਨਹੀਂ ਆਇਆ। ਤੇ ਦੇਖੋ ਵੀ ਕਿੰਨਾ ਉਹਦਾ ਸਬਰ ਹੋਊਗਾ। ਉਹਨੂੰ ਪਤਾ ਹੈ ਵੀ ਭਾਈ ਜਿੱਦਣ ਮੈਂ ਆ ਗਿਆ ਤੇ ਉਦਣ ਲਾਲਾ ਹੋ ਜਾਣੀ ਹੈ, ਸਾਰਿਆਂ ਨੇ ਪੁਰਾਣੀਆਂ ਰਿਸ਼ਤੇਦਾਰੀਆਂ ਕੱਢ ਕੇ ਬਹਿ ਜਾਣੀਆਂ। $1.5 ਬਿਲੀਅਨ ਜਿਹੜਾ ਜਿਸ ਨੇ ਜਿੱਤਿਆ ਹੋਇਆ, ਆਈ ਥਿੰਕ ਸਾਊਥ ਕੈਰੋਲੀਨਾ ਦੇ ਵਿੱਚ ਸੀਗਾ ਸ਼ਾਇਦ, ਜਾਂ ਉਸ ਪਾਸੇ ਜਿਹੜਾ ਉਹ ਸਾਊਥ ਕੈਰੋਲੀਨਾ ਦੇ ਵਿੱਚ ਸੀਗੀ। ਅਤੇ ਉੱਥੇ ਜਿਹੜਾ ਸਟੋਰ ਦਾ ਮਾਲਕ ਵੀ ਉਹ ਇੰਡੀਅਨ ਸੀ, CJ ਪਟੇਲ, ਅਤੇ ਉਹ ਕਹਿੰਦਾ ਵੀ ਮੈਂ ਤਾਂ ਆਪ ਕਾਹਲਾ ਪਿਆ ਵੀ ਉਹ ਉਹਨੂੰ ਬੋਨਸ ਮਿਲਣਾ ਹੈ $50,000 ਦਾ, ਅਤੇ ਨਹੀਂ ਤਾਂ ਫਿਰ ਮੇਰਾ ਤਾਂ ਬੋਨਸ ਜਿਹੜਾ ਟਿਕਿਆ ਪਿਆ। ਚਲੋ ਕੋਈ ਨਹੀਂ, ਉਹਨੂੰ 1 ਸਾਲ ਦੇ ਵਿੱਚ ਹੋਪਫੁਲੀ ਉਹਦੀ ਟਿਕਟ ਨਾ ਗਵਾਚੀ ਹੋਵੇ ਭਾਈ ਦੀ, ਜਿਹੜਾ ਲੱਭਦਾ ਫਿਰਦਾ ਹੋਵੇ ਵੀ ਉਹਨੂੰ ਵੀ ਕਿੱਧਰ ਗਈ ਜਿਹੜੀ ਹੈਗੀ ਆ। ਚਲੋ, ਅਤੇ ਇੱਦਾਂ ਹੀ ਹਰਜੋਤ ਸਿੰਘ ਜੀ ਜਿਹੜੀ ਬਦਲ ਜਾਂਦੀ ਆ ਤਕਦੀਰਾਂ, ਪਤਾ ਨਹੀਂ ਹੁੰਦਾ ਕਿਸਮਤ ਨੇ ਕਦੋਂ ਜਾਊਗੀ ਜਾਣਾ, ਪਰ ਇਹ ਤਾਂ ਚਲੋ ਟੋਟਲੀ ਡਿਫਰੈਂਟ ਚੀਜ਼ ਹੋ ਜਾਂਦੀ। ਪਰ ਆਪਣੀ ਮਿਹਨਤ ਕਰਨੀ ਜਿਹੜੀ ਉਹ ਕੋਈ ਛੱਡੇ ਨਾ, ਉਹ ਬਿਲਕੁਲ ਲਗਾਤਾਰ ਜਿਹੜਾ ਆ ਕਿਰਤ ਵੱਲ ਨੂੰ ਜਿਹੜਾ ਧਿਆਨ ਦੇ ਹੀ ਰੱਖੋ। ਅਤੇ ਹਰਜੋਤ ਸਿੰਘ ਜੀ ਸਮਾਂ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ